ਜਿੱਥੇ ਅਸੀਂ ਸ਼ੂਟ ਕੀਤੀ ਆ ਫਿਲਮ, ਉੱਥੇ ਮੈਂ ਤੁਹਾਨੂੰ ਦੱਸਿਆ ਗਰਮੀਆਂ 'ਚ ਜਾਣਾ ਵੀ ਮੁਸ਼ਕਿਲ ਆ। ਮੁਸ਼ਕਿਲ ਹੁਣ ਤੱਕ ਦੀ ਸਭ ਤੋਂ ਮਹਿੰਗੀ ਸ਼ੂਟਿੰਗ ਹੈ ਜੀ ਇਹ, ਸਭ ਤੋਂ ਮਹਿੰਗੀ ਸ਼ੂਟਿੰਗ। ਮਤਲਬ ਇੰਨੀਆਂ ਗੱਡੀਆਂ ਦੇ ਐਕਸੀਡੈਂਟ ਹੋਏ, 2 ਗੱਡੀਆਂ ਸਾਡੀਆਂ ਟੋਟਲ ਲਾਸ ਹੋਈਆਂ, ਰਾਈਟ। ਪਰ ਪ੍ਰਮਾਤਮਾ ਦੀ ਮਿਹਰ ਇਹ ਰਹੀ ਵੀ ਕਿਸੇ ਨੂੰ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਗੱਡੀਆਂ ਚਲੋ ਫਿਰ ਵੀ ਆ ਜਾਣਗੀਆਂ। ਤੇ ਮੈਨੂੰ ਲੱਗਦਾ ਨਾ ਕਿ ਪੰਜਾਬੀ ਕੁਝ ਕੁ ਫਿਲਮਾਂ ਨੂੰ ਛੱਡ ਕੇ ਉਹ ਇੰਨੇ ਅੱਕੇ ਪਏ ਨੇ ਨਾ ਵੀ ਯਾਰ ਸਾਡੇ ਕੋਲ ਕੋਈ ਸਬਜੈਕਟ ਹੀ ਹੈ ਨਹੀਂ। ਮਤਲਬ ਚਲੋ ਸਾਰੇ ਆਪਣੇ ਮਿੱਤਰ ਨੇ, ਮੈਂ ਫਿਰ ਕਹਿ ਰਿਹਾ ਵੀ ਬਹੁਤ ਅਜੇ ਵੀ ਚੰਗੇ ਮੇਕਰਸ ਹੈਗੇ ਜਿਹੜੇ ਚੰਗੀਆਂ ਫਿਲਮਾਂ ਬਣਾ ਰਹੇ ਨੇ, ਪਰ ਮੈਜੋਰਟੀ ਉਹ ਫਿਲਮ ਨਹੀਂ ਬਣਾ ਰਹੇ ਭਾਜੀ, ਪ੍ਰੋਜੈਕਟ ਬਣਾ ਰਹੇ ਨੇ। ਇਹ ਆਡੀਅנס ਨੂੰ ਅੰਡਰ ਐਸਟੀਮੇਟ ਕਰ ਰਹੇ ਨੇ। ਇਹ ਉਹ ਆਡੀਅנס ਨਹੀਂ ਹੈਗੀ ਜਿਹੜੀ ਅੱਜ ਤੋਂ 5 ਸਾਲ ਪਹਿਲਾਂ, 7 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਸੀਗੀ। ਸਾਡੇ ਸ਼ਹਿਰ ਦੇ ਵਿੱਚ ਜੇ ਕੋਈ ਕਤਲ ਵੀ ਹੁੰਦਾ ਹੈ, ਕੋਈ ਕੁਛ ਵੀ ਹੈ ਨਾ, ਤਾਂ ਉਹ ਸਾਨੂੰ ਇੱਕ ਆਮ ਜਿਹੀ ਖਬਰ ਲੱਗਦੀ ਹੈ। ਹਫ਼ਤਾ ਕੁ ਪਹਿਲਾਂ ਦੀ ਗੱਲ ਜਾਂ ਹਫ਼ਤਾ ਵੀ ਨਹੀਂ, 13 ਸਾਲ ਦੇ ਬੱਚੇ ਨੂੰ ਛੁਰਾ ਮਾਰ ਕੇ ਮਾਰ ਦਿੱਤਾ ਗਿਆ। ਉਹ ਸਾਡੇ ਲਈ ਖਬਰ ਆ, ਸਾਨੂੰ ਫਰਕ ਨਹੀਂ ਪੈਂਦਾ, ਪਰ ਇਹਨੂੰ ਫਰਕ ਸਾਨੂੰ ਤਾਂ ਨਹੀਂ ਪੈਂਦਾ, ਉਹ ਸਾਡਾ ਨਹੀਂ। ਠੀਕ ਹੈ। ਔਰ ਸਾਰੀ ਇਹ ਪਹਿਲੀ ਫਿਲਮ ਹੈ ਜੀ ਜਿਹੜੀ ਕੈਨੇਡਾ ਦੇ ਉਹ ਬਰਫੀਲੇ ਜੰਗਲਾਂ 'ਚ ਸ਼ੂਟ ਹੋਈ ਆ, ਜਿੱਥੇ ਵਿੰਟਰ ਨੂੰ ਐਕਸਟ੍ਰੀਮ ਟੈਂਪਰੇਚਰ ਤੇ ਭਾਜੀ ਸ਼ੂਟ ਕੀਤੀ ਆ, ਜਿੱਥੇ ਟੈਂਪਰੇਚਰ -25 to 40 ਉਬਲਦਾ ਪਾਣੀ ਜਦੋਂ ਉੱਪਰ ਨੂੰ ਆਪਾਂ ਪਾਉਂਦੇ ਆ ਨਾ, ਤਾਂ ਉਸ ਵੇਲੇ ਜਿਹੜਾ ਕਹਿੰਦੇ ਪਾਣੀ ਨਹੀਂ ਆਉਂਦਾ, ਉਹ ਫਰੀਜ਼ ਹੋ ਜਾਂਦਾ ਸੀ। ਸੋ ਇਹ ਪਹਿਲੀ ਫਿਲਮ ਆ ਜਿਹੜੇ ਕੈਨੇਡੀਅਨ ਜੰਪਾਲ ਭੈਣ ਭਰਾ ਦੀ ਕਹਾਣੀ ਹੈ। ਅੱਜ ਹਰ ਦੂਜੀ ਫਿਲਮ ਇੰਗਲੈਂਡ ਕਿਉਂ ਸ਼ੂਟ ਹੋ ਰਹੀ ਹੈ? ਇੰਗਲੈਂਡ ਕਿਉਂ ਸ਼ੂਟ ਹੋ ਰਹੀ ਆ? ਉਹ 'ਚ ਇਹ ਆ ਵੀ ਇਹਨਾਂ ਨੇ ਕੀ ਕਰਨਾ, ਇਹਨਾਂ ਨੇ ਗਰੰਟਾਂ ਖਾਣੀਆਂ। ਅੱਜ ਮੈਂ ਸੈਂਸਰ ਉੱਥੇ ਬੰਬੇ ਕਰਵਾ ਕੇ ਆਇਆ ਸੀ, 5 ਬੰਦੇ ਸੀਗੇ ਜੀ। ਉਹਨਾਂ ਦਾ ਕੰਮ, ਉਹਨਾਂ ਦੀ ਜੌਬ ਆ ਫਿਲਮ ਦੇਖਣਾ ਸਵੇਰ ਤੋਂ ਸ਼ਾਮ ਤੱਕ। ਜਦੋਂ ਫਿਲਮ ਫਿਨਿਸ਼ ਹੋਈ ਮੈਨੂੰ ਬੁਲਾਇਆ, ਕਹਿੰਦੇ ਪੰਜਾਬੀ ਫਿਲਮ ਤਾਂ ਲੱਗਦੀ ਨਹੀਂ ਕੀ, ਔਰ ਇਹ ਹਿੰਦੀ 'ਚ ਨਹੀਂ ਲੱਗਦੀ ਹੈ, ਤੁਸੀਂ ਹਾਲੀਵੁੱਡ ਹੀ ਬਣਾਤਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਗੱਲ ਕਰਾਂਗੇ ਪੰਜਾਬੀ ਸਿਨੇਮਾ ਦੇ ਬਾਰੇ। ਪੰਜਾਬੀ ਸਿਨੇਮਾ ਦੇ ਵਿੱਚ ਇੱਕ ਨਵੀਂ ਆ ਰਹੀ ਫਿਲਮ ਦੇ ਬਾਰੇ ਬੜੀ ਚਰਚਾ, ਜਿਹੜੀ ਕਿ ਚਿਰਾਂ ਤੋਂ ਉਡੀਕੀ ਜਾ ਰਹੀ ਹੈ। ਤੇ ਜਿਵੇਂ ਉਹਦੀ ਮੇਕਿੰਗ ਦੇ ਬਾਰੇ ਆਪਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖੀਆਂ, ਤਾਂ ਉਸ ਮੇਕਿੰਗ ਦੀਆਂ ਤਸਵੀਰਾਂ ਤੋਂ ਲੈ ਕੇ ਜਾਂ ਉਹਦੇ ਸੀਨਸ ਨੂੰ ਲੈ ਕੇ ਜਾਂ ਉਹਦੇ ਡਾਇਲੌਗਸ ਨੂੰ ਲੈ ਕੇ ਜੋ ਟ੍ਰੇਲਰ ਦੇ ਵਿੱਚ ਦਿਖੇ ਨੇ, ਉਹਨਾਂ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਉਤਸੁਕਤਾ ਇਹ ਹੈ ਕਿ ਇਹ ਸਿਨੇਮਾ ਕਿਸ ਤਰ੍ਹਾਂ ਦਾ ਕਰੇਗੀ ਫਿਲਮ, ਜਾਂ ਇਹ ਫਿਲਮ ਕਿਸ ਜੋਨਰ ਦੀ ਹੈ, ਕਿਸ ਤਰੀਕੇ ਦੀ ਫਿਲਮ ਹੈ। ਫਿਲਮ ਦੇ ਨਾਲ ਜੁੜੇ ਹੋਏ ਫਿਲਮ ਦੇ ਡਾਇਰੈਕਟਰ ਤੇ ਫਿਲਮ ਦੀ ਰੀੜ ਦੀ ਹੱਡੀ ਕਹਿ ਲੈਂਦੇ ਆਪਾਂ, ਜੁੜੇ ਹੋਏ ਅਮਨ ਖਟਕੜ ਸਾਡੇ ਨਾਲ ਨੇ। ਸਨੋਮੈਨ ਫਿਲਮ ਦੇ ਬਾਰੇ ਉਹਨਾਂ ਦੇ ਨਾਲ ਕਈ ਅਹਿਮ ਗੱਲਾਂ ਕਰਨੀਆਂ ਨੇ, ਗੱਲਬਾਤ ਪੰਜਾਬੀ ਸਿਨੇਮਾ ਨੂੰ ਲੈ ਕੇ ਵੀ ਕਰਾਂਗੇ। ਅਮਨ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਥੈਂਕ ਯੂ ਸੋ ਮਚ ਮੈਨੂੰ ਟਾਈਮ ਦੇਣ ਲਈ। ਮੈਂ ਪਹਿਲਾਂ ਹੀ ਦੱਸਦੇ ਹਾਂ ਜੀ, ਇੱਥੇ ਮੈਂ ਇੰਡੀਆ ਦੇ ਵਿੱਚ ਹਾਂ ਜੀ ਇਸ ਵੇਲੇ, ਮਿਡਨਾਈਟ 12:12 ਹੋ ਗਏ ਨੇ ਰਾਤ ਦੇ, ਔਰ ਮੈਂ ਸ਼ੇਵ ਵੀ ਨਹੀਂ ਕੀਤੀ, ਵਾਲ ਵੀ ਨਹੀਂ ਵਾਏ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਜਿਸ ਵੇਲੇ ਆਪਾਂ ਨੂੰ ਪਤਾ ਹੀ ਹੁੰਦਾ, ਜਿਸ ਵੇਲੇ ਕੰਮ ਕਰਨਾ ਹੁੰਦਾ ਫਿਰ ਇਹ ਚੀਜ਼ਾਂ ਸੈਕੰਡਰੀ ਹੋ ਜਾਂਦੀਆਂ ਜੀ, ਸੈਕੰਡਰੀ ਹੋ ਜਾਂਦੀਆਂ। ਨਾਲੇ ਗੱਲ ਇਹ ਵੀ ਆ ਅਮਨ ਜੀ, ਜਿਹੜੇ ਲੋਕ ਸਿਨੇਮਾ ਨੂੰ ਵੇਖਦੇ ਨੇ ਨਾ, ਸਿਨੇਮਾ ਨੂੰ ਪਰਖਦੇ ਨੇ, ਉਹਨਾਂ ਨੂੰ ਪਤਾ ਡਾਇਰੈਕਟਰ ਦੀ ਹਾਲਤ ਕੀ ਹੋ ਜਾਂਦੀ ਹੈ। ਭਾਜੀ ਮੈਂ ਹੋਰ ਦੱਸਦਾ, ਡਾਇਰੈਕਟਰ, ਮੈਂ ਕਹਿੰਦਾ ਜਦੋਂ ਆਪਾਂ ਨਾ ਡਾਇਰੈਕਟਰ ਦੀ ਗੱਲ ਕਰਦੇ ਹੁੰਦੇ, ਸਾਡੇ ਦਿਮਾਗ ਦੇ ਵਿੱਚ ਨਾ ਸੁਭਾਸ਼ ਘਈ ਆਉਂਦਾ, ਗੋਲ ਜਿਹੀ ਟੋਪੀ, ਡਾਇਰੈਕਟਰ ਦੀ ਚੇਅਰ। ਉਹਨਾਂ ਨੂੰ ਇਹ ਨਹੀਂ ਪਤਾ ਵੀ ਆਹ ਹਾਲ ਵੀ ਹੁੰਦੇ ਆ। ਨਾਲੇ ਪਲੱਸ ਭਾਜੀ ਮੈਂ ਇੱਕ ਰੋਲ ਨਹੀਂ ਨਾ ਪਲੇ ਕਰ ਰਿਹਾ ਇਹਦੇ ਵਿੱਚ, ਪ੍ਰੋਡਿਊਸਰ ਵੀ ਮੈਂ ਹੀ ਆ, ਡਾਇਰੈਕਟਰ ਵੀ ਮੈਂ ਹੀ ਆ, ਹੋਰ ਫਾਈਨੈਂਸਰ ਵੀ ਮੈਂ ਹੀ ਆ। ਹੁਣ ਤੁਸੀਂ ਦੇਖ ਲਓ, ਇੰਟਰਵਿਊ ਵੀ ਮੈਂ ਹੀ ਦੇ ਰਿਹਾ। ਔਰ ਈਵਨ ਹੁਣੇ ਮੈਂ ਕੁਝ ਘੰਟੇ ਪਹਿਲਾਂ ਆਇਆ ਜੀ, ਸੈਂਸਰ ਦਾ ਸੀਗਾ ਇਸ਼ੂ ਆ ਰਿਹਾ ਇੱਥੇ ਨਾ ਇੰਡੀਆ ਦੇ ਵਿੱਚ, ਬਹੁਤ ਵੱਡੀ ਪ੍ਰੋਬਲਮ ਹੈ ਜੀ। ਸੋ ਉਹ ਮੈਂ ਆਪ ਖੁਦ ਕਰਵਾ ਕੇ ਉੱਥੇ 3-4 ਦਿਨ ਮੈਂ 2 ਵਾਰ ਗਿਆ, ਤਾਂ ਉਹ ਵੀ ਲੈ ਕੇ ਆਇਆ। ਸੋ ਡਾਇਰੈਕਟਰ ਮੀਨਸ ਜਿੱਦਾਂ ਕਹਿੰਦੇ ਹੁੰਦੇ ਸਾਰਾ ਕੁਝ ਆਪੇ ਕਰਨਾ ਪੈਂਦਾ ਭਾਜੀ। ਪਰ ਸੋ ਫਾਰ ਮੈਂ ਆਮ ਵੈਰੀ ਹੈਪੀ ਪਈ। ਕਹਿੰਦੇ ਨਹੀਂ ਹੁੰਦੇ ਜਿੱਦਾਂ ਵਿਆਹ ਰੱਖਿਆ ਹੁੰਦਾ ਨਾ ਜੀ, ਉਹ ਪਹਿਲਾਂ ਹੁੰਦਾ ਵੀ 2 ਮਹੀਨੇ ਰਹਿ ਗਏ, 4 ਮਹੀਨੇ ਰਹਿ ਗਏ, ਅਖੀਰ 'ਚ 2 ਦਿਨ ਰਹਿ ਜਾਂਦੇ ਆ। ਹੁਣ ਸਾਨੂੰ ਚਾਅ ਜਿਹਾ ਚੜਿਆ ਆ, ਹੁਣ ਤਾਂ ਸਿਰਫ ਰਹਿ ਹੀ 2 ਦਿਨ ਗਏ ਜੀ।
ਜਿਹੜੇ ਲੋਕ ਅਮਨ ਖਟਕੜ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਅਮਨ ਖਟਕੜ ਜਦੋਂ ਅੰਗਰੇਜ਼ ਲੈ ਕੇ ਆਏ ਸੀ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਦੌਰ ਚੱਲਿਆ। ਅਮਨ ਖਟਕੜ ਜਦੋਂ ਆਪਣੀ ਇੱਕ ਹੋਰ ਫਿਲਮ ਅਰਦਾਸ ਲੈ ਕੇ ਆਏ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਦੌਰ ਚੱਲਿਆ। ਅਮਨ ਖਟਕੜ ਜਦੋਂ ਗੋਰਿਆਂ ਨੂੰ ਦਫਾ ਕਰੋ ਲੈ ਕੇ ਆਏ ਤਾਂ ਕਿਸ ਤਰ੍ਹਾਂ ਦਾ ਉਦੋਂ ਦੌਰ ਚੱਲਿਆ। ਸਨੋਮੈਨ ਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਸਵਾਲ ਤੁਹਾਨੂੰ ਮੈਂ ਪੰਜਾਬੀ ਸਿਨੇਮਾ ਦੇ ਬਾਰੇ ਵੀ ਕਰਾਂਗਾ ਕਿਉਂਕਿ ਇਸ ਵੇਲੇ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਹੋ ਰਿਹਾ ਪੰਜਾਬੀ ਸਿਨੇਮਾ ਰੈਪੀਟੀਸ਼ਨ ਆਫ ਸਟੋਰੀਜ਼ ਕਰਕੇ, ਰੈਪੀਟੀਸ਼ਨ ਆਫ ਕੰਟੈਂਟ ਕਰਕੇ। ਸਭ ਤੋਂ ਪਹਿਲਾਂ ਜਿਹੜਾ ਸਨੋਮੈਨ ਨੂੰ ਹੁੰਗਾਰਾ ਮਿਲਿਆ ਔਰ ਮੈਂ ਪੜ੍ਹ ਰਿਹਾ ਸੀ ਥੱਲੇ ਕਈ ਲੋਕ ਹਾਲੀਵੁੱਡ ਦੇ ਨਾਲ ਵੀ ਇਹਨੂੰ ਕੰਪੈਰੀਜ਼ਨ ਕਰ ਰਹੇ ਨੇ, ਉਹਨੂੰ ਲੈ ਕੇ ਕੀ ਲੱਗਦਾ? ਭਾਜੀ ਮੈਨੂੰ ਪ੍ਰੋਮੋ ਆਉਣ ਤੋਂ ਬਾਅਦ ਕਿਉਂਕਿ ਲੋਕਾਂ ਨੂੰ ਇਹ ਗੱਲ ਕਲੀਅਰ ਹੋ ਗਈ ਸੀਗੀ ਵੀ ਇਹ ਜਿਹੋ ਜਿਹਾ ਸਿਨੇਮਾ ਬਣ ਰਿਹਾ ਹੈ ਇਹ ਉਹੋ ਜਿਹਾ ਹੀ ਬਿਲਕੁਲ ਨਹੀਂ ਹੈਗਾ। ਠੀਕ ਹੈ ਨਾ ਜੀ, ਕਿਉਂਕਿ ਸਾਨੂੰ ਤੁਸੀਂ ਬਿਲਕੁਲ ਐਕਸਕਿਊਜ਼ ਮੀ, ਮੈਨੂੰ ਥੋੜਾ ਜਿਹਾ ਗਲਾ ਖਰਾਬ ਹੈ, ਮੈਨੂੰ ਮਾਫ ਕਰਨਾ। ਸੋ ਭਾਜੀ ਜਿਹੋ ਜਿਹਾ ਸਿਨੇਮਾ ਬਣ ਰਿਹਾ ਸੀ ਕਿਉਂਕਿ ਲੋਕੀ ਇਸ ਵੇਲੇ ਮੈਨੂੰ ਲੱਗਦਾ ਨਾ ਕਿ ਪੰਜਾਬੀ ਕੁਛ ਕੁ ਫਿਲਮਾਂ ਨੂੰ ਛੱਡ ਕੇ ਉਹ ਇੰਨੇ ਅੱਕੇ ਪਏ ਨੇ ਨਾ ਵੀ ਯਾਰ ਸਾਡੇ ਕੋਲ ਕੋਈ ਸਬਜੈਕਟ ਹੀ ਹੈ ਨਹੀਂ। ਜੇ ਆਪਾਂ 3 ਸਬਜੈਕਟ ਅੱਜ ਦੇਖੀਏ ਕਿ ਅੱਜ ਪੰਜਾਬੀ ਸਿਨੇਮੇ 'ਚ 3 ਸਬਜੈਕਟ ਪਿਕ ਕਰੀਏ ਤੇ ਜਿਹਦੇ ਉੱਤੇ ਫਿਲਮਾਂ ਬਣ ਰਹੀਆਂ, ਪਹਿਲਾ ਨੰਬਰ ਵਿਆਹ, ਦੂਜਾ ਨੰਬਰ ਵਿਆਹ ਤੇ ਤੀਜਾ ਨੰਬਰ ਵਿਆਹ। ਮਤਲਬ ਇਸ ਤੋਂ ਇਲਾਵਾ ਕੋਈ ਸਬਜੈਕਟ ਹੀ ਹੈ ਨਹੀਂ। ਕਦੇ ਇੱਕ ਦੋ ਮੁੰਡਾ ਆਹ ਕਰ ਲਿਆ ਉਹ ਕਰ ਲਿਆ। ਸੋ ਸਾਨੂੰ ਲੱਗਦਾ ਸੀਗਾ ਵੀ ਇੱਕ ਨਾ ਸੀਰੀਅਸ ਸਿਨੇਮੇ ਦੀ ਲੋੜ ਹੈਗੀ ਆ। ਲੋਕ ਹੁਣ ਤੁਸੀਂ ਦੇਖੋ ਭਾਜੀ ਅੱਜ ਮਤਲਬ ਇੱਕ ਅੱਕ ਦੀ ਵੀ ਤੋਂ ਵੀ ਜੇ ਕੋਈ ਮਾੜੀ ਗੱਲ ਹੋ ਸਕਦੀ ਹੈ ਤਾਂ ਉਹ ਇਸ ਵੇਲੇ ਹੋ ਰਹੀ ਆ। ਸਿਨੇਮੇ ਦੇ ਵਿੱਚ ਲੋਕੀ ਜਾ ਨਹੀਂ ਰਹੇ। ਸੇਮ ਮਤਲਬ ਚਲੋ ਸਾਰੇ ਆਪਣੇ ਮਿੱਤਰ ਨੇ, ਮੈਂ ਫਿਰ ਕਹਿ ਰਿਹਾ ਵੀ ਬਹੁਤ ਅਜੇ ਵੀ ਚੰਗੇ ਮੇਕਰਸ ਹੈਗੇ ਜਿਹੜੇ ਚੰਗੀਆਂ ਫਿਲਮਾਂ ਬਣਾ ਰਹੇ ਨੇ, ਪਰ ਮੈਜੋਰਟੀ ਉਹ ਫਿਲਮ ਨਹੀਂ ਬਣਾ ਰਹੇ ਭਾਜੀ, ਪ੍ਰੋਜੈਕਟ ਬਣਾ ਰਹੇ ਨੇ। ਠੀਕ ਹੈ ਨਾ, ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਤੁਸੀਂ ਫਿਲਮ ਬਣਾਓ, ਫਿਲਮ ਨੇ ਤੁਹਾਨੂੰ ਬਣਾ ਹੀ ਦੇਣਾ, ਪਰ ਜੇ ਤੁਸੀਂ ਪ੍ਰੋਜੈਕਟ ਬਣਾਓਗੇ ਅੱਜ ਤੁਹਾਨੂੰ ਪਤਾ ਹੀ ਹੈ ਜੀ। ਅੱਜ ਔਰ ਦੂਜੀ ਜਿਹੜੀ ਇਹ ਬਹੁਤ ਵੱਡੀ ਗਲਤੀ ਕਰ ਰਹੇ ਨੇ ਨਾ ਵੀ ਇਹਨਾਂ ਨੂੰ ਐਕਚੁਅਲੀ ਹੁਣ ਮੈਨੂੰ ਇਹ ਲੱਗਦਾ ਕਿ ਇਹ ਆਡੀਅנס ਨੂੰ ਅੰਡਰ ਐਸਟੀਮੇਟ ਕਰ ਰਹੇ ਨੇ। ਇਹ ਉਹ ਪੰਜਾਬੀ ਆਡੀਅנס ਨਹੀਂ ਹੈਗੀ ਜਿਹੜੀ ਅੱਜ ਤੋਂ 5 ਸਾਲ ਪਹਿਲਾਂ, 7 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਸੀਗੀ। ਹੁਣ ਕੋਵਿਡ ਨੇ ਇੰਨੇ ਜ਼ਿਆਦੇ ਕੋਵਿਡ ਨੇ ਦੁਨੀਆ ਚੇਂਜ ਕਰ ਦਿੱਤੀ ਹੈ ਨਾ। ਹੁਣ ਪੁੱਛੋ ਮੰਡੀ ਵਿੱਚ ਜਿਹੜਾ ਬੈਠਾ ਬੰਦਾ ਵੀ ਹੈ ਨਾ, ਉਹਨੇ ਨੈਟਫਲਿਕਸ ਤੇ ਉਹ ਪਾਬਲੋ ਪੂਬਲੋ ਦੀ ਵੈਬ ਸੀਰੀਜ਼ ਨਹੀਂ ਛੱਡੀ। ਸੋ ਹੁਣ ਲੋਕ ਇੰਟਰਨੈਸ਼ਨਲ ਸਿਨੇਮਾ ਦੇਖ ਰਹੇ ਨੇ। ਹੁਣ ਇਹੋ ਜਿਹਾ ਸਿਨੇਮਾ ਬਿਲਕੁਲ ਨਹੀਂ ਚੱਲ ਸਕਦਾ ਜੀ ਇਹ। ਸੋ ਅਸੀਂ ਬਿਲਕੁਲ ਕੋਸ਼ਿਸ਼ ਕੀਤੀ ਹੈ ਜੀ। ਸਨੋਮੈਨ ਜਿੱਦਾਂ ਭਾਜੀ ਤੁਸੀਂ ਹੁਣ USA ਦੇ ਵਿੱਚ ਆ, ਮੈਂ ਪਿਛਲੇ ਕਈ ਸਾਲਾਂ ਤੋਂ 32 ਸਾਲਾਂ ਤੋਂ ਕੈਨੇਡਾ ਦੇ ਵਿੱਚ ਆ, ਪਰ ਮੈਨੂੰ ਲੱਗਦਾ ਸੀਗਾ ਵੀ ਹੁਣ ਆ ਕੇ ਆਪਾਂ ਨੂੰ ਲੋੜ ਆ ਇੱਕ ਡਿਫਰੈਂਟ ਸਬਜੈਕਟ ਦੀ ਫਿਲਮ ਬਣਾਉਣ ਦੀ। ਔਰ ਮੈਂ ਤੁਹਾਨੂੰ ਭਾਜੀ ਤੁਹਾਡੇ ਸ਼ਾਇਦ USA ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈਗੀ, ਸਾਡੇ ਕੈਨੇਡਾ ਦੇ ਵਿੱਚ ਜਿੱਥੇ ਮੈਂ ਰਹਿ ਰਿਹਾ ਸਰੀ ਪਿਛਲੇ 30-32 ਸਾਲ ਤੋਂ, ਉੱਥੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਆ ਜੀ ਸਾਡੇ ਕੋਲ ਗੈਂਗਵਾਰ, ਡਰੱਗ ਔਰ ਉਹਦੇ ਵਿੱਚ ਆਪਣੇ ਬੱਚੇ। ਔਰ ਭਾਜੀ ਸੈਂਕੜੇ ਨਹੀਂ ਹਜ਼ਾਰਾਂ ਬੱਚੇ ਜਿਹੜੇ ਆ ਨਾ ਉਹ ਗੋਲੀ ਨਾਲ ਮਰ ਚੁੱਕੇ। ਬਿਲਕੁਲ ਸਹੀ। ਸਾਡੇ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਆਪਣੀ ਗੱਲ ਦੱਸਣਾ, ਸਾਡੇ ਸ਼ਹਿਰ ਦੇ ਵਿੱਚ ਜੇ ਕੋਈ ਕਤਲ ਵੀ ਹੁੰਦਾ ਹੈ, ਕੋਈ ਕੁਛ ਵੀ ਹੈ ਨਾ, ਤਾਂ ਉਹ ਸਾਨੂੰ ਇੱਕ ਆਮ ਜਿਹੀ ਖਬਰ ਲੱਗਦੀ ਹੈ। ਠੀਕ ਹੈ ਨਾ, ਕਿਉਂਕਿ ਨਾਰਮਲ ਹੀ ਹੁੰਦਾ। ਹੁਣ ਮੈਂ ਇੱਥੇ ਆ, ਤੁਸੀਂ ਇਹ ਦੇਖ ਲਓ ਹਫ਼ਤਾ ਕੁ ਪਹਿਲਾਂ ਦੀ ਗੱਲ ਜਾਂ ਹਫ਼ਤਾ ਵੀ ਨਹੀਂ, 13 ਸਾਲ ਦੇ ਬੱਚੇ ਨੂੰ ਛੁਰਾ ਮਾਰ ਕੇ ਮਾਰ ਦਿੱਤਾ ਗਿਆ। ਬਿਲਕੁਲ ਉਹ ਸਾਡੇ ਲਈ ਖਬਰ ਆ, ਸਾਨੂੰ ਫਰਕ ਨਹੀਂ ਪੈਂਦਾ, ਪਰ ਫਰਕ ਸਾਨੂੰ ਤਾਂ ਨਹੀਂ ਪੈਂਦਾ ਉਹ ਸਾਡਾ ਨਹੀਂ, ਸਾਡਾ ਕੁਛ ਕਰਦਾ ਨਹੀਂ। ਪਰ ਉਹ ਜਿਹੜੀ ਮਾਂ ਦਾ ਪੁੱਤ ਆ, ਤਾਂ ਜਿਹੜੀ ਭੈਣ ਦਾ ਭਾਈ ਆ, ਜਿਹੜੇ ਬਾਪ ਦਾ ਮਤਲਬ ਉਹ ਸੁਪਨਾ ਆ ਗਾਹਾਂ ਮਤਲਬ ਉਹਨੇ ਕਰਨਾ। ਔਰ ਇਹਨਾਂ ਦੇ ਇੱਕ ਕੇਸ ਨਹੀਂ, ਹਜ਼ਾਰਾਂ ਹੀ ਕੇਸ ਹੋ ਚੁੱਕੇ ਨੇ। ਸੋ ਮੈਨੂੰ ਲੱਗਦਾ ਕਿ ਇਹਨਾਂ ਦੀ ਗੱਲ ਕੌਣ ਕਰੂਗਾ। ਤਾਂ ਇਹ ਫਿਰ ਜਿਹੜੀ ਸਨੋਮੈਨ ਭਾਜੀ ਸਾਰੀ ਦੀ ਸਾਰੀ ਅਸੀਂ ਕੈਨੇਡਾ 'ਚ ਸ਼ੂਟ ਕੀਤੀ ਆ। ਔਰ ਸਾਰੀ ਦੀ ਸਾਰੀ ਇਹ ਪਹਿਲੀ ਫਿਲਮ ਹੈ ਜੀ ਜਿਹੜੀ ਕੈਨੇਡਾ ਦੇ ਉਹ ਬਰਫੀਲੇ ਜੰਗਲਾਂ 'ਚ ਸ਼ੂਟ ਹੋਈ ਆ, ਜਿੱਥੇ ਵਿੰਟਰ ਨੂੰ ਐਕਸਟ੍ਰੀਮ ਟੈਂਪਰੇਚਰ ਤੇ ਭਾਜੀ ਸ਼ੂਟ ਕੀਤੀ ਆ, ਜਿੱਥੇ ਟੈਂਪਰੇਚਰ -25 to 40 ਉਬਲਦਾ ਪਾਣੀ ਜਦੋਂ ਉੱਪਰ ਨੂੰ ਆਪਾਂ ਪਾਉਂਦੇ ਆ ਨਾ, ਤਾਂ ਉਸ ਵੇਲੇ ਜਿਹੜਾ ਕਹਿ ਲਓ ਪਾਣੀ ਨਹੀਂ ਆਉਂਦਾ, ਉਹ ਫਰੀਜ਼ ਹੋ ਜਾਂਦਾ ਸੀ। ਔਰ ਉੱਥੇ ਕੋਈ ਨੈਟਵਰਕ ਨਹੀਂ ਸੀਗਾ, ਕੋਈ ਸੜਕਾਂ ਨਹੀਂ ਸੀ ਜਾਂਦੀਆਂ, ਕਿਉਂਕਿ ਅਸੀਂ ਆਫ ਰੋਡ ਵਗੈਰਾ ਕਰਦੇ ਸੀਗੇ। ਅਸੀਂ ਉਹ ਲੋਕੇਸ਼ਨਾਂ ਸਮਰਾਂ ਨੂੰ ਸਿਲੈਕਟ ਕੀਤੀਆਂ ਸੀਗੀਆਂ। ਸਾਰੀ ਦੀ ਸਾਰੀ ਫਿਲਮ ਕੈਨੇਡਾ ਦੇ ਬਰਫੀਲੇ ਜੰਗਲਾਂ ਦੇ ਵਿੱਚ ਸ਼ੂਟ ਹੋਈ ਹੈ ਜੀ। ਤਾਂ ਉਹ ਜਦੋਂ ਤੁਸੀਂ ਦੇਖੋਗੇ ਟ੍ਰੇਲਰ ਤੋਂ ਤੁਹਾਨੂੰ ਆਈਡੀਆ ਹੋਏਗਾ, ਬਹੁਤ ਹੀ ਜ਼ਿਆਦਾ ਪਸੰਦ ਕਰੋਗੇ।
ਜਿਵੇਂ ਤੁਸੀਂ ਕਿਹਾ ਸ਼ੂਟ ਦੇ ਵਿੱਚ ਕਾਫੀ ਦਿੱਕਤਾਂ ਆਈਆਂ ਔਰ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਪੰਜਾਬੀ ਭਾਈਚਾਰੇ ਨੂੰ ਜਾਂ ਉੱਥੋਂ ਦੇ ਭਾਈਚਾਰਿਆਂ ਦੀਆਂ ਜੋ ਦਿੱਕਤਾਂ ਨੇ, ਕਿ ਕੈਨੇਡਾ ਦੇ ਵਿੱਚ ਜੋ ਇਸ ਵੇਲੇ ਸਾਡੀ ਤਰਾਸਦੀ ਹੈ ਜਾਂ ਸਾਡੇ ਨਾਲ ਜੋ ਹੋ ਰਿਹਾ, ਜੋ ਚੱਲ ਰਿਹਾ, ਉਹਦੇ ਆਲੇ ਦੁਆਲੇ ਵੀ ਉਹਦੀ ਗੱਲ ਵੀ ਕੀਤੀ ਗਈ ਹੈ ਕਹਾਣੀ ਦੇ ਵਿੱਚ? ਭਾਜੀ ਐਕਚੁਅਲੀ ਸਾਰੀ ਕਹਾਣੀ ਕੈਨੇਡਾ ਦੀ ਆ, ਔਰ ਪਹਿਲੀ ਵਾਰ ਜਦੋਂ ਆਪਾਂ ਟੌਪਿਕ ਦੀ ਗੱਲ ਕਰਦੇ ਸੀ ਕਿ ਸਾਡੇ ਕੋਲ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਨੂੰ ਛੱਡ ਕੇ ਟੌਪਿਕ ਮੁੱਕ ਗਏ ਸੀਗੇ। ਔਰ ਤੁਸੀਂ ਇਹ ਦੇਖ ਲਓ ਕਿ ਕੀ ਸਾਡੀ ਫਿਲਮ ਦੇ ਵਿੱਚ ਇੱਕ ਹੀਰੋ ਹੋਵੇਗਾ, ਇੱਕ ਹੀਰੋਇਨ ਹੋਵੇਗੀ, ਉਹਨਾਂ ਦੇ ਵਿਆਹ ਦੀ ਗੱਲ ਹੋਵੇਗੀ, ਉਹਨਾਂ ਦੇ ਕਾਲਜਾਂ ਦੀ ਗੱਲ ਹੋਵੇਗੀ, ਔਰ ਮੁੜ ਕੇ 2-4 ਗਾਣੇ ਗਾਉਣਗੇ ਤਾਂ ਮੁੜ ਕੇ ਇਕੱਠੇ ਹੋ ਜਾਣਗੇ। ਜੀ ਜੀ ਹੈ ਨਾ ਜੀ। ਹੁਣ ਕਿਸੇ ਨੇ ਅੱਜ ਤੱਕ ਭੈਣ ਭਰਾ ਦੀ ਫਿਲਮ ਮਤਲਬ ਸਟੋਰੀ ਵੀ ਨਹੀਂ ਬਣਾਈ। ਤੁਸੀਂ ਦੇਖੋ ਕਿ ਅਸੀਂ ਹੋਰ ਸਟੋਰੀਆਂ ਕੀ ਬਣਾਵਾਂਗੇ, ਸਾਡੇ ਕੋਲ ਇੱਕ ਇੰਨੇ ਪਵਿੱਤਰ ਰਿਸ਼ਤੇ ਆ ਜਿਹੜੀ ਸਾਡੇ ਕੋਲ ਸਟੋਰੀਆਂ ਨਹੀਂ ਬਣੀਆਂ। ਸਿਰਫ ਅਸੀਂ ਇੱਕੋ ਤਰ੍ਹਾਂ ਦੀਆਂ ਫਿਲਮਾਂ ਮੈਜੋਰਟੀ ਜਿਹੜੇ ਮੇਕਰਸ ਆ ਉਹ ਬਣਾਉਂਦੇ ਨੇ। ਸੋ ਇਹ ਪਹਿਲੀ ਫਿਲਮ ਆ ਜਿਹੜੇ ਕੈਨੇਡੀਅਨ ਜੰਪਾਲ ਭੈਣ ਭਰਾ ਦੀ ਕਹਾਣੀ ਆ ਜੀ, ਰਾਈਟ। ਔਰ ਜੇ ਮੈਂ ਬਾਹਲਾ ਕੁਛ ਮੈਂ ਇਹਦੇ 'ਚ ਨਹੀਂ ਦੱਸ ਸਕਦਾ ਕਿਉਂਕਿ ਸਸਪੈਂਸ ਥ੍ਰਿਲਰ ਆ, ਬਟ ਇੰਨਾ ਕੁਛ ਮੈਂ ਜ਼ਰੂਰ ਦੱਸਦਾ ਕਿ ਅਸੀਂ ਮਤਲਬ ਮੋਸਟਲੀ ਅਸੀਂ ਕੈਨੇਡਾ ਐਂਡ USA ਪ੍ਰੀਟੀ ਮੱਚ ਇੱਕੋ ਹੀ ਕੰਟਰੀ ਆ, ਬਿਲਕੁਲ ਸਹੀ ਹੈ। ਪਰ ਜਦੋਂ ਭਾਜੀ ਕਾਨੂੰਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਡੇ ਤੋਂ ਬਹੁਤ ਬੈਟਰ ਹੋ। ਅਸੀਂ ਸਾਰੇ ਕੈਨੇਡੀਅਨ ਸੋਚਦੇ ਆ ਕਿ ਤੁਹਾਡੇ ਸਖਤੀ ਬਹੁਤ ਆ। ਹੁਣ ਸਾਡੇ ਮੰਨਣਾ ਇਹ ਆ ਵੀ ਜੇ USA ਦੇ ਵਿੱਚ ਕੋਈ ਬੰਦਾ ਕਿਸੇ ਦਾ ਕਤਲ ਕਰ ਦਿੰਦਾ, ਫੜਿਆ ਜਾਂਦਾ ਆ, ਤਾਂ ਮੋਸਟ ਲਾਈਕਲੀ ਉਹ ਸਾਰੀ ਜ਼ਿੰਦਗੀ ਸੂਰਜ ਨਹੀਂ ਦੇਖੂਗਾ। ਪਰ ਸਾਡੇ ਕੀ ਆ, ਸਾਡੇ ਇਹ ਆ ਵੀ ਜੇ ਫੜਿਆ ਵੀ ਜਾਵੇ, ਉਹ ਪ੍ਰੂਵ ਵੀ ਹੋ ਗਿਆ, ਤਾਂ ਉਹ ਕਈ ਕੇਸਿਸ ਦੇ ਵਿੱਚ ਉਹ 5-7 ਸਾਲਾਂ ਦੇ ਵਿੱਚ ਹੀ ਬਾਹਰ ਆ ਜਾਂਦਾ ਹੈ, ਰਾਈਟ। ਸੋ ਕ੍ਰਾਈਮ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਨਾ ਜੀ, ਇਹ ਉੱਥੇ ਸਾਡੇ ਕੈਨੇਡਾ ਦੇ ਵਿੱਚ ਜਿਹੜੇ ਗੈਂਗਵਾਰ 'ਚ ਇੰਨਾ ਜ਼ਿਆਦਾ ਵੱਧ ਗਿਆ ਹੈ, ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਲੋਕਾਂ ਨੂੰ ਕਾਨੂੰਨ ਦੇ ਉੱਤੋਂ ਭਰੋਸਾ ਘਟਦਾ ਜਾ ਰਿਹਾ। ਵੀ ਉਹਨਾਂ ਨੂੰ ਹੋ ਗਿਆ ਵੀ ਜੇ ਫੜਿਆ ਵੀ ਗਿਆ, ਭਾਜੀ ਤੁਸੀਂ ਇਮੈਜਿਨ ਕਰੋ ਤੁਹਾਡੇ ਕਿਸੇ ਫੈਮਿਲੀ ਮੈਂਬਰ ਦੇ ਕਤਲ ਹੋਵੇ ਔਰ ਤੁਹਾਨੂੰ ਪਤਾ ਵੀ ਜੇ ਕਾਤਲ ਫੜਿਆ ਵੀ ਗਿਆ, ਤੁਹਾਡੇ 5-7 ਸਾਲਾਂ ਚੋਂ ਨਹੀਂ ਬਾਹਰ ਆ ਜਾਣਾ, ਤਾਂ ਬੰਦਾ ਇੱਥੇ ਇਹੀ ਕਰਦਾ ਵੀ ਇਹਦੇ ਨਾਲੋਂ ਬੈਟਰ ਇਹੀ ਆ, ਉਹ ਚੀਜ਼ ਸਹਿ ਨਹੀਂ ਹੋਣੀ, ਇਹਦੇ ਨਾਲੋਂ ਬੈਟਰ ਇਹੀ ਆ ਵੀ 5-7 ਸਾਲ ਆਪ ਕੱਟੇ ਆਇਓ ਜੀ। ਇਹ ਚੀਜ਼ਾਂ ਸਾਡੇ ਅੱਜ ਹੋ ਰਹੀਆਂ ਔਰ ਇਹ ਬਿਲਕੁਲ ਐਕਸਕਿਊਜ਼ ਮੀ ਸਾਰਾ ਕੁਝ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਵੀ ਕਿਉਂ ਇੰਨੇ ਕਤਲ ਵੱਧਦੇ ਜਾ ਰਹੇ ਨੇ, ਕਿਉਂਕਿ ਲੋਕਾਂ ਦੇ ਇੱਥੇ ਇਹ ਚੀਜ਼ ਕਤਲ ਬੱਟੇ ਕਤਲ ਜਿਹੜਾ ਅੱਜ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਵੱਧ ਗਿਆ ਆ, ਕਿ ਇਸ ਲੋਕ ਜਿਹੜੇ ਆ ਟੋਟਲੀ ਇਗਨੋਰ ਕਰ ਰਹੇ ਨੇ। ਆਮ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹਦੇ ਪਿੱਛੇ ਰੀਜ਼ਨਸ ਕੀ ਹੈਗੇ। ਅੱਛਾ ਅਮਨ ਭਾਜੀ, ਇਹ ਗੱਲ ਦੱਸਿਓ ਜ਼ਰੂਰ ਕਿ ਸਿਨੇਮਾ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਹੈ, ਕਿਉਂਕਿ ਸਮਾਜ ਦੀਆਂ ਵਿੱਚ ਵਾਪਰ ਰਹੀਆਂ ਕਹਾਣੀਆਂ, ਸਮਾਜ ਦੀਆਂ ਤਰਾਸਦੀਆਂ, ਸਮਾਜ ਦੇ ਵਿੱਚ ਜੋ ਟ੍ਰੈਜਡੀਜ਼ ਹੁੰਦੀਆਂ ਨੇ, ਉਹਨਾਂ ਨੂੰ ਉਹ ਜਿਹੜਾ ਡਾਇਰੈਕਟਰ ਹੈ, ਲੇਖਕ ਹੈ, ਸਕਰੀਨ ਪਲੇ ਰਾਈਟਰ ਆ, ਉਹ ਉੱਥੇ ਪ੍ਰਭਾਸ਼ਿਤ ਕਰਦਾ ਕਿ ਆਹ ਹੋ ਰਿਹਾ। ਪੰਜਾਬੀ ਸਿਨੇਮਾ ਦੇ ਵਿੱਚ, ਪੰਜਾਬੀ ਸਿਨੇਮੇ ਦੇ ਵਿੱਚ ਕਿਉਂ ਨਹੀਂ ਕੋਈ ਡਾਇਰੈਕਟਰ, ਕੋਈ ਕੈਨੇਡਾ ਦੇ ਵਿੱਚ ਜਾਂ ਜਿਹੜੇ ਬਾਹਰਲੇ ਪ੍ਰਵਾਸੀ ਭਾਈਚਾਰਿਆਂ ਦੀ ਜੋ ਦਿੱਕਤ ਹੈ, ਉਹਨਾਂ ਨੂੰ ਰੂਪਮਾਨ ਕਿਉਂ ਕਰਨ ਤੋਂ ਭੱਜਦਾ ਪੰਜਾਬੀ ਸਿਨੇਮੇ ਦੇ ਵਿੱਚ ਕੋਈ ਵੀ ਪ੍ਰੋਜੈਕਟ ਲੈ ਕੇ ਆਉਂਦਾ? ਜਿਹੜਾ ਭਾਜੀ ਮੈਂ ਫਿਰ ਉਹੀ ਗੱਲ ਦੱਸਦਾ ਜੀ, ਕੁਛ ਮੇਕਰਾਂ ਨੂੰ ਛੱਡ ਕੇ ਫਿਲਮਾਂ ਕੋਈ ਬਣਾ ਹੀ ਨਹੀਂ ਰਿਹਾ, ਇਹ ਤਾਂ ਪ੍ਰੋਜੈਕਟ ਬਣਾ ਰਹੇ ਨੇ। ਠੀਕ ਹੈ, ਫਿਲਮ ਤੁਸੀਂ ਇਹ ਦੇਖੋ ਜੀ, ਹੁਣ ਜੇ ਆਪਾਂ ਗੱਲ ਤੋਰੇ ਲਈ ਇੱਧਰ ਨੂੰ ਤੋਰ ਲੈਨੇ, ਅੱਜ ਹਰ ਦੂਜੀ ਫਿਲਮ ਇੰਗਲੈਂਡ ਕਿਉਂ ਸ਼ੂਟ ਹੋ ਰਹੀ ਹੈ? ਇੰਗਲੈਂਡ ਕਿਉਂ ਸ਼ੂਟ ਹੋ ਰਹੀ ਆ? ਉਹ 'ਚ ਇਹ ਆ ਵੀ ਇਹਨਾਂ ਨੇ ਕੀ ਕਰਨਾ, ਇਹਨਾਂ ਨੇ ਗਰੰਟਾਂ ਖਾਣੀਆਂ, ਫਿਰ ਫਿਲਮ ਬਣਾਉਣ ਦਾ ਤਾਂ ਮਕਸਦ ਇਹ ਨਹੀਂਗਾ ਨਾ ਜੀ। ਹੁਣ ਤੁਸੀਂ ਇਹ ਦੇਖੋ, ਮੈਂ ਪਹਿਲਾਂ ਹੀ ਕਰਦਾ ਹੁੰਦਾ ਜੀ, ਜੇ ਤੁਸੀਂ ਕੋਈ ਵੀ ਪ੍ਰੋਜੈਕਟ ਜਿਹੜਾ ਹੈ ਇਮਾਨਦਾਰੀ ਨਾਲ ਨਹੀਂ ਕਰਦੇ, ਤੁਹਾਡਾ ਫਿਲਮ ਬਣਾਉਣਾ ਤਾਂ ਮੋਟਿਵ ਹੋਇਆ ਹੀ ਨਹੀਂ ਨਾ। ਤੁਹਾਡਾ ਤਾਂ ਇਹ ਹੋਇਆ ਇੰਨਾ ਬਜਟ ਆ, ਇਹਦੇ ਇੰਨੇ % ਸਾਨੂੰ ਮਿਲ ਜਾਣਾ ਆ, ਉਹ ਏਦਾਂ ਕਰਨਾ, ਇੰਨਾ ਅਸੀਂ ਵੱਧ ਸ਼ੋਅ ਕਰ ਲੈਣਾ ਆ, ਉਹ ਸਕੀਮਾਂ ਜਿਹੀਆਂ ਲਾਉਂਦੇ ਨੇ। ਹੁਣ ਪਰ ਮੈਂ ਅਗੇਨ ਦੱਸਦਾ ਵੀ ਲੋਕ ਬਹੁਤ ਸਿਆਣੇ ਆ ਜੀ, ਐਕਸਕਿਊਜ਼ ਮੀ, ਲੋਕ ਬਹੁਤ ਸਿਆਣੇ ਆ। ਇਹ ਹੁਣ ਤੁਸੀਂ ਇਹ ਮਤ ਸਮਝੋ ਕਿ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ, ਇਸੇ ਕਰਕੇ ਕਿਹੜੀ ਫਿਲਮ ਚੱਲੀ ਹੈ ਜੀ ਹੁਣ ਲਾਸਟ ਜਿਹੜੀ ਆਪਾਂ ਗੱਲ ਕਰਦੇ ਆ, ਕਿਉਂਕਿ ਲੋਕਾਂ ਨੂੰ ਸਾਰਾ ਕੁਝ ਪਤਾ ਆ। ਤੁਸੀਂ ਸਟੋਰੀ ਦੀ ਡਿਮਾਂਡ ਆ, ਤੁਸੀਂ ਬਣਾਓ, ਕੋਈ ਨਹੀਂ ਤੁਹਾਨੂੰ ਰੋਕ ਰਿਹਾ, ਤੁਸੀਂ ਬਣਾਓ। ਔਰ ਪਲੱਸ ਜੇ ਸਾਡੀਆਂ ਗੱਲਾਂ ਅਸੀਂ ਖੁਦ ਨਹੀਂ ਕਰਨੀਆਂ ਤਾਂ ਹੋਰ ਕੌਣ ਕਰੂਗਾ? ਇਸੇ ਕਰਕੇ ਸਨੋਮੈਨ ਦੇ ਵਿੱਚ ਸਾਡੇ ਲਈ ਭਾਜੀ ਕਿੰਨਾ ਔਖਾ ਸੀਗਾ। ਤੁਸੀਂ ਇਮੇਜਿਨ ਕਰੋ, ਜਿੱਥੇ ਅਸੀਂ ਸ਼ੂਟ ਕੀਤੀ ਆ ਫਿਲਮ, ਉੱਥੇ ਮੈਂ ਤੁਹਾਨੂੰ ਦੱਸਿਆ ਗਰਮੀਆਂ 'ਚ ਜਾਣਾ ਵੀ ਮੁਸ਼ਕਿਲ ਆ। ਸਭ ਤੋਂ ਮਹਿੰਗੀ ਸ਼ੂਟਿੰਗ ਹੈ ਜੀ ਇਹ, ਸਭ ਤੋਂ ਮਹਿੰਗੀ ਸ਼ੂਟਿੰਗ ਉੱਥੇ। ਤੁਸੀਂ ਇਹ ਦੇਖੋ ਤੇ ਜਦੋਂ -25 to 40 ਡਿਗਰੀ ਟੈਂਪਰੇਚਰ ਦੇ ਵਿੱਚ, -40 ਡਿਗਰੀ ਟੈਂਪਰੇਚਰ ਦੇ ਵਿੱਚ ਤੁਹਾਡੇ ਕੋਲ ਤੁਸੀਂ 30 ਸੈਕਿੰਡ ਵੀ ਬਾਹਰ ਨਹੀਂ ਖੜ ਸਕਦੇ ਉੱਥੇ ਜਾ ਕੇ ਬੰਦਿਆਂ ਨੂੰ। ਔਰ ਕੋਈ ਨੈਟਵਰਕ ਨਹੀਂ, ਕੋਈ ਕੁਛ ਨਹੀਂਗਾ ਉੱਥੇ, ਜੰਗਲੀ ਜਾਨਵਰਾਂ ਦਾ ਖਤਰਾ, ਇੰਨੇ ਕੂਗਰ ਨੇ, ਇੰਨੇ ਬੇਅਰ ਨੇ, ਔਰ ਪਲੱਸ ਥੱਲੇ ਸਨੋ, ਉਹ ਮਤਲਬ 2-2, 4-4 ਇੰਚ ਨਹੀਂ, ਇਹ ਤਾਂ ਫੁੱਟਾਂ ਦੇ ਵਿੱਚ।
ਸਨੋ ਜਿਹੜੀ ਸ਼ੂਟ ਕੀਤੀ ਗਈ ਆ, ਔਰ ਇਹ ਬਿਲਕੁਲ ਸਾਰੇ ਕੈਨੇਡੀਅਨ ਆਰਟਿਸਟ ਨੇ ਭਾਜੀ, ਔਰ ਸ਼ਾਇਦ ਇਹ ਪਹਿਲੀ ਫਿਲਮ ਹੋਊਗੀ ਇਹਦੇ ਵਿੱਚੋਂ ਇੱਕ ਵੀ ਬੰਦਾ ਕੈਨੇਡਾ ਤੋਂ ਬਾਹਰਲਾ ਨਹੀਂ ਹੋਊਗਾ। ਠੀਕ ਹੈ। ਔਰ ਇਹਦੇ ਵਿੱਚ 2 ਐਸਟੈਬਲਿਸ਼ ਐਕਟਰ ਜਿਹੜੇ ਆਪਾਂ ਰਾਣਾ ਭਾਜੀ ਐਂਡ ਨੀਰੂ ਬਾਜਵਾ ਤੋਂ ਇਲਾਵਾ ਸਾਰੇ ਨਵੇਂ ਬੰਦਿਆਂ ਨੂੰ ਅਸੀਂ ਚਾਂਸ ਦਿੱਤਾ। ਨਵੇਂ ਬੰਦੇ ਵੀ ਉਹ ਆ ਜਿਹੜੇ ਤੁਸੀਂ ਜਦੋਂ ਸਿਨੇਮੇ 'ਚ ਦੇਖਣਗੇ ਨਾ ਤਾਂ ਤੁਹਾਨੂੰ ਲੱਗੂਗਾ ਕਿ ਇਹਨਾਂ ਤੋਂ ਬੈਟਰ ਰੋਲ ਕੋਈ ਵੀ ਨਹੀਂ ਕਰ ਸਕਦਾ ਸੀਗਾ, ਕਿਉਂਕਿ ਜਿੱਦਾਂ ਆਪਣੇ ਹਮੇਸ਼ਾ ਹੀ ਇਹ ਇੱਕ ਮਿਥ ਬਣੀ ਹੋਆ ਵੀ ਇੰਡਸਟਰੀ ਦੇ ਵਿੱਚ, ਚਾਹੇ ਉਹ ਬਾਲੀਵੁੱਡ ਆ ਚਾਹੇ ਉਹ ਆਪਣੀ ਪੰਜਾਬੀ ਇੰਡਸਟਰੀ ਆ, ਵੀ ਬਾਹਰਲੇ ਆਰਟਿਸਟਾਂ ਨੂੰ ਚਾਂਸ ਨਹੀਂ ਮਿਲਦਾ, ਜੇ ਮਿਲਦਾ ਵੀ ਉਸ ਤਰ੍ਹਾਂ ਦਾ ਰੋਲ ਨਹੀਂ ਮਿਲਦਾ। ਇਸ ਵਿੱਚ ਜੇ 2 ਬੰਦਿਆਂ ਨੂੰ ਲੈ ਕੇ ਜਿਹੜੇ 5-6 ਆਰਟਿਸਟ ਆ ਉਹ ਬਿਲਕੁਲ ਪਹਿਲੀ ਜਾਂ ਦੂਜੀ ਫਿਲਮ ਕਰ ਰਹੇ ਨੇ ਇੱਥੇ ਲੋਕਲ ਬੰਦੇ, ਔਰ ਇਹੋ ਜਿਹਾ ਰੋਲ ਕੀਤਾ। ਔਰ ਮੈਨੂੰ ਬੜੀ ਮਾਣ ਨਾਲੇ ਮੈਂ ਗੱਲ ਕਹਾਂਗਾ ਵੀ ਸਨੋਮੈਨ ਦੇ ਨਾਲ ਬਹੁਤ ਕੁਝ ਬਦਲਣ ਵਾਲਾ ਆ, ਸਿਨੇਮਾ ਬਦਲਣ ਵਾਲਾ ਆ, ਉਹਨਾਂ ਆਰਟਿਸਟਾਂ ਦੀ ਲਾਈਫ ਬਦਲਣ ਵਾਲੀ ਆ ਜਿਨ੍ਹਾਂ ਨੇ ਬਹੁਤ ਹੀ ਚੰਗਾ ਪਰਫਾਰਮ ਕੀਤਾ, ਸ਼ਾਇਦ ਉਹਨਾਂ ਨੂੰ ਕਿਤੇ ਵੀ ਹੋਰ ਚਾਂਸ ਨਾ ਮਿਲਦਾ ਹੈ। ਜੀ ਸਨੋਮੈਨ ਦੇ ਵਿੱਚ ਮੇਰੇ ਖਿਆਲ ਹੈ ਜੈਜ਼ੀ ਬੀ ਵੀ ਆ ਰਹੇ ਨੇ ਤੇ ਸ਼ਾਇਦ ਤੁਹਾਡਾ ਫਰਜ਼ੰਦ ਉਹ ਵੀ ਇਸ ਫਿਲਮ ਦੇ ਜ਼ਰੀਏ ਡੈਬਿਊ, ਇਹਦੇ ਵਿੱਚ ਮੇਰਾ ਬੇਟਾ ਵੀ ਮੇਨ ਲੀਡ ਦੇ ਵਿੱਚ ਆ ਰਿਹਾ ਜੀ ਉਹ, ਐਂਡ ਜੈਜ਼ੀ ਭਾਜੀ ਵੀ ਮੇਨ ਕਰੈਕਟਰ ਦੇ ਵਿੱਚ ਹੈਗੇ ਆ ਜੀ ਇਹ। ਔਰ ਤੁਸੀਂ ਜੈਜ਼ੀ ਭਾਜੀ ਦੀ ਗੱਲ ਕਰੀਏ ਜੀ, ਆਪਾਂ ਨੂੰ ਔਰ ਸਾਰੇ ਬੰਦੇ ਹੈਰਾਨ ਹੋਣਗੇ ਕਿ ਜੈਜ਼ੀ ਭਾਜੀ ਨੂੰ ਦੇਖ ਕੇ ਕਿ ਜੈਜ਼ੀ ਵੀ ਮਤਲਬ ਇਸ ਤਰ੍ਹਾਂ ਦਾ ਰੋਲ ਪਲੇ ਕਰ ਸਕਦੇ ਹਨ, ਕਿਉਂਕਿ ਉਹਨਾਂ ਤੋਂ ਲੋਕਾਂ ਦੀਆਂ ਆਸਾਂ ਬਹੁਤ ਘੱਟ ਨੇ, ਕਿਉਂਕਿ ਉਹਨਾਂ ਨੇ ਜੋ ਪਿਛਲੇ ਫਿਲਮਾਂ ਦੇ ਵਿੱਚ ਅੱਜ ਤੋਂ 7-8 ਸਾਲ ਪਹਿਲਾਂ ਕੰਮ ਕੀਤਾ ਸੀ, ਉਹ ਐਕਚੁਅਲੀ ਉਹਨਾਂ ਦਾ ਕਸੂਰ ਨਹੀਂ, ਮੈਂ ਮੰਨਦਾ ਵੀ ਉਹ ਡਾਇਰੈਕਟਰ ਦਾ ਜਾਂ ਪ੍ਰੋਡਿਊਸਰ ਦਾ ਕਸੂਰ ਸੀਗਾ ਵੀ ਉਹਨਾਂ ਨੂੰ ਉਸ ਰੋਲ ਦੇ ਵਿੱਚ ਕਿਉਂ ਪਾਇਆ ਗਿਆ। ਹੁਣ ਜਿਹੜੇ ਇਹ ਕਰੈਕਟਰ ਉਹਨੇ ਪਲੇ ਕੀਤੇ, ਔਰ ਮੈਂ ਤੁਹਾਨੂੰ ਦੱਸਦਾ ਜੀ, ਇਹ ਜੈਜ਼ੀ ਭਾਜੀ ਦੀ ਲਾਈਫ ਦਾ ਨਵਾਂ ਮੋੜ ਸ਼ੁਰੂ ਹੋਣ ਵਾਲਾ ਹੈ ਜੀ, ਐਕਟਿੰਗ ਦਾ ਮੋੜ ਜਿਹੜਾ ਇਸ ਫਿਲਮ ਤੋਂ ਬਾਅਦ ਆਵੇਗਾ। ਤੁਹਾਨੂੰ ਸ਼ਾਇਦ ਭਾਜੀ ਪਤਾ ਨਹੀਂ ਹੋਣਾ, ਅਗਲੇ ਸਾਲ 30 ਸਾਲ ਹੋ ਜਾਣੇ ਆ ਜੈਜ਼ੀ ਭਾਜੀ ਨੂੰ ਇੰਡਸਟਰੀ ਦੇ ਵਿੱਚ, ਸਿੰਗਿੰਗ ਮਿਊਜ਼ਿਕ ਦੀ ਇੰਡਸਟਰੀ ਦੇ ਵਿੱਚ 30 ਸਾਲ। ਪਰ ਮੈਨੂੰ ਲੱਗਦਾ ਸੀ ਵੀ ਤੁਹਾਨੂੰ ਪ੍ਰੋਪਰ ਲਾਂਚਿੰਗ ਨਹੀਂ ਹੋਈ, ਜਿਹੋ ਜਿਹਾ ਰੋਲ ਤੁਹਾਨੂੰ ਦੇਣਾ ਚਾਹੀਦਾ ਸੀਗਾ ਉਹ ਰੋਲ ਤੁਹਾਨੂੰ 1-2 ਫਿਲਮਾਂ 'ਚ ਨਹੀਂ ਮਿਲਿਆ, ਇਸ ਕਰਕੇ ਉਹ ਪਰਫਾਰਮੈਂਸ ਵਧੀਆ ਨਹੀਂ ਰਹੀ। ਔਰ ਇਸ ਫਿਲਮ ਦੇ ਵਿੱਚ ਤੁਹਾਨੂੰ ਲੱਗੂਗਾ ਕਿ ਐਕਚੁਅਲ ਉਹ ਇੱਕ ਪੁਲਿਸ ਕਾਪ ਦਾ ਰੋਲ ਜਿਹੜਾ ਉਹਨੇ ਪਲੇ ਕੀਤਾ ਕਰ ਰਿਹਾ, ਔਰ ਤੁਹਾਨੂੰ ਲੱਗਦਾ ਸੀ ਉਸ ਤੋਂ ਬੈਟਰ ਕੋਈ ਨਹੀਂ ਕਰ ਸਕਦਾ ਜੀ। ਅੱਛਾ ਅਮਨ ਭਾਜੀ, ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਅੰਗਰੇਜ਼ ਮੂਵੀ ਦਾ, ਉਸ ਤੋਂ ਬਾਅਦ ਇੱਕ ਦੌਰ ਚੱਲ ਪਿਆ ਉਸ ਤਰ੍ਹਾਂ ਦੀਆਂ ਮੂਵੀਜ਼ ਦਾ, ਪੁਰਾਣਾ ਪੰਜਾਬ, ਰਾਜਸਥਾਨ 'ਚ ਸ਼ੂਟਿੰਗਾਂ ਜਾ ਕੇ, ਉਹ ਇੱਕ ਅਲੱਗ ਤਰ੍ਹਾਂ ਦੀ ਫਿਲਮ ਸੀ। ਉਸ ਤੋਂ ਬਾਅਦ ਅਰਦਾਸ ਦੀ ਗੱਲ ਕਰਦੇ ਆ, ਉਸ ਤੋਂ ਬਾਅਦ ਗੋਰਿਆਂ ਨੂੰ ਦਫਾ ਕਰੋ ਦੀ ਗੱਲ ਕਰਦੇ ਆ। ਜਿਹੜਾ ਤੁਸੀਂ ਹੁਣ ਸਨੋਮੈਨ ਦੇ ਬਾਰੇ ਗੱਲ ਕਰ ਰਹੇ ਹੋ, ਕੀ ਤੁਹਾਡੇ ਤਜਰਬੇ 'ਚ ਨਿਕਲੇ ਕਿ ਯਾਰ ਹੁਣ ਇਸ ਤਰ੍ਹਾਂ ਦਾ ਦੌਰ ਸ਼ੁਰੂ ਕਰਨਾ ਪੈਣਾ, ਜਾਂ ਇਸ ਤਰ੍ਹਾਂ ਦੀ ਚੈਲੰਜਿੰਗ ਫਿਲਮ ਸ਼ੂਟ ਨਹੀਂ ਹੋਈ? ਇਹ ਤੁਹਾਡਾ ਤਜਰਬਾ ਬੋਲਦਾ, ਕਿਤੇ ਤੁਹਾਡਾ ਓਵਰ ਕੌਨਫੀਡੈਂਸ ਤਾਂ ਨਹੀਂ ਕਿ ਬਈ ਪਹਿਲਾਂ ਆਏ ਹੋਇਆ ਤੇ ਹੁਣ ਵੀ ਆਏ ਹੋਣ? ਨਹੀਂ ਭਾਜੀ, ਤੁਸੀਂ ਇਹ ਦੇਖੋ, ਜੇ ਇਸ ਪ੍ਰੋਡਕਸ਼ਨ ਇੰਡਸਟਰੀ ਦੇ ਵਿੱਚ ਆਪਾਂ ਨੇ ਇੱਕ ਪ੍ਰੋਡਿਊਸਰ ਚੂਜ਼ ਕਰਨਾ ਹੋਵੇ ਜਿਹਨੇ ਕਿਹੜੀਆਂ ਫਿਲਮਾਂ ਬਣਾਈਆਂ, ਔਰ ਮੈਨੂੰ ਲੱਗਦਾ ਕਿ ਇਹ ਤੁਹਾਡੇ ਸਾਰੇ ਦੇਖਣ ਵਾਲਿਆਂ ਦੇ ਸਹਿਯੋਗ ਦੇ ਨਾਲ ਸ਼ਾਇਦ ਮੇਰੇ ਤੋਂ ਜੋ ਮੈਨੂੰ ਰੱਬ ਨੇ ਬਖਸ਼ਿਆ, ਸ਼ਾਇਦ ਕਿਸੇ ਦੇ ਹਿੱਸੇ ਉਹ ਨਹੀਂ ਆਇਆ। ਮੈਂ ਦੱਸ ਦਿਆਂ, ਮੈਂ ਉਹ ਪ੍ਰੋਡਿਊਸਰ ਹਾਂ ਜਿਹਨੇ ਮਿਰਜ਼ਾ ਸਭ ਤੋਂ ਪਹਿਲਾਂ ਬਣਾਈ ਜ਼ੀਰੋ ਐਕਸਪੀਰੀਅੰਸ ਦੇ ਨਾਲ, ਔਰ ਉਸ ਤੋਂ ਬਾਅਦ ਜਿਹੜੇ ਹੁਣ ਮਿਰਜ਼ਾ ਦੀ ਗੱਲ ਕਰੀਏ ਭਾਜੀ, ਆਪਾਂ ਮਿਰਜ਼ਾ ਦੇ ਵਿੱਚ ਇੱਕ ਪ੍ਰੋਡਿਊਸਰ ਤਾਂ ਪੈਸੇ ਹੀ ਲਾ ਸਕਦਾ ਹੈ, ਉਹਦੇ ਵਿੱਚ ਮੇਕਿੰਗ ਦੇ ਵਿੱਚ ਮੈਨੂੰ ਜਿਨ੍ਹਾਂ ਨੂੰ ਲੋਕਾਂ ਨੂੰ ਉਹ ਪਸੰਦ ਆਈ, ਉਹ ਬਹੁਤ ਹੀ ਜ਼ਿਆਦਾ ਪਸੰਦ ਆਈ, ਜਿਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਆਈ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ। ਔਰ ਜੇ ਕੋਈ ਹੋਰ ਬੰਦਾ ਹੁੰਦਾ ਉਹਨੇ ਕਹਿਣਾ ਸੀ ਵੀ ਓਕੇ ਇੱਕ ਵਾਰ ਟਰਾਈ ਕਰਕੇ ਦੇਖ ਲਈ, ਕਿ ਹੁਣ ਛੱਡੋ, ਹੁਣ ਪੈਸੇ ਟੁੱਟ ਗਏ ਨੇ, ਹੁਣ ਰਹਿਣ ਦਿਓ। ਪਰ ਫਿਲਮ ਦੀ ਮੇਕਿੰਗ ਅੱਜ ਵੀ ਦੇਖੋ 12 ਸਾਲ ਪਹਿਲਾਂ ਦੀ ਬਣਾਈ ਹੋ ਤੁਸੀਂ, ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਯਾਰ ਕਿਆ ਫਿਲਮ ਬਣਾਈ ਸੀ। ਮਿਰਜ਼ੇ ਤੋਂ ਬਾਅਦ ਇੱਕ ਨਵਾਂ ਪੰਜਾਬੀ ਸਿਨੇਮੇ ਦਾ ਜਨਮ ਹੋਇਆ, ਮਹਿੰਗੀਆਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ। ਉਸ ਵੇਲੇ ਪਹਿਲੀ ਫਿਲਮ ਸੀ ਭਾਜੀ ਜਿਹੜੀ ਰੈੱਡ ਐਪਿਕ ਕੈਮਰੇ ਤੇ ਸ਼ੂਟ ਹੋਈ ਸੀ, ਜਿਹਦੇ ਮੈਂ ਮਤਲਬ ਲਾਈਟਾਂ ਚੱਕਣ ਵਾਲੇ ਵੀ ਗੋਰੇ ਹਾਰ ਕੀਤੇ ਸੀ ਵੀ ਬਿਲਕੁਲ ਹਟ ਕੇ ਫਿਲਮ ਬਣਾਈ ਜਾਵੇ। ਉਸ ਤੋਂ ਬਾਅਦ ਪੰਜਾਬੀ ਸਿਨੇਮੇ ਦਾ ਲੈਵਲ ਬਹੁਤ ਉੱਚਾ ਚੱਕਿਆ ਗਿਆ। ਫਿਰ ਉਸ ਤੋਂ ਬਾਅਦ ਸੈਕਿੰਡ ਫਿਲਮ ਜਦੋਂ ਬਣਾਈ, ਜਦੋਂ ਮੈਨੂੰ ਥੋੜੀ ਜਿਹੀ ਪਤਾ ਲੱਗਾ ਵੀ ਕਿਹੜੀਆਂ ਪ੍ਰੋਬਲਮਾਂ ਰਹੀਆਂ ਫਿਲਮ ਮੇਕਿੰਗ ਦੇ ਵਿੱਚ, ਫਿਰ ਗੋਰਿਆਂ ਨੂੰ ਦਫਾ ਕਰੋ ਤੁਹਾਨੂੰ ਪਤਾ ਹੀ ਹੈ ਜੀ, ਅੱਜ ਵੀ ਜੇ ਤੁਸੀਂ ਦੇਖੋਗੇ ਉਹ ਇੱਕ ਲਾਇਬ੍ਰੇਰੀ 'ਚ ਰੱਖਣ ਵਾਲੀ ਫਿਲਮ ਆ। ਔਰ ਉਸ ਤੋਂ ਬਾਅਦ ਗੋਰਿਆਂ ਨੂੰ ਦਫਾ ਕਰੋ ਤੋਂ ਬਾਅਦ ਕਾਮੇਡੀ ਦਾ ਯੁੱਗ ਸ਼ੁਰੂ ਹੁੰਦਾ ਹੈ, ਰਾਈਟ। ਸੋ ਔਰ ਸਾਡੀਆਂ ਕਾਮੇਡੀਆਂ ਉਹ ਡਾਇਲੌਗ ਵਾਲੀਆਂ ਕਾਮੇਡੀਆਂ ਨਹੀਂ, ਉਹ ਮਤਲਬ ਸਿਚੁਏਸ਼ਨਲ ਕਾਮੇਡੀ ਸੀਗੀ। ਐਂਡ ਉਸ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਫਿਲਮ ਵਧੀਆ ਬਣਾ ਸਕਦਾ ਜੀ ਇਹ, ਪਰ ਫਿਰ ਵੀ ਕਈਆਂ ਨੂੰ ਲੱਗਦਾ ਸੀ ਵੀ ਨਹੀਂ ਫਲੂਕੇ ਲੱਗ ਗਿਆ, ਫਿਰ ਤੋਂ ਸੂਤ ਨਹੀਂ ਆਉਣਾ। ਉਸ ਤੋਂ ਬਾਅਦ ਜਿਹੜੀ ਫਿਲਮ ਬਣਾਈ ਉਹ ਅੰਗਰੇਜ਼ ਬਣਾਈ,
ਤੁਸੀਂ ਇਹ ਦੇਖ ਲਓ, ਗੋਰਿਆਂ ਨੂੰ ਦਫਾ ਕਰੋ ਨੇ ਇੱਕ ਟ੍ਰੈਂਡ ਸੈੱਟ ਕੀਤਾ ਕਾਮੇਡੀ ਵਾਲਾ, ਅੰਗਰੇਜ਼ ਨੇ ਤਾਂ ਤੁਹਾਨੂੰ ਪਤਾ ਹੀ ਹੈ ਜੀ, ਉਹਨੇ ਤਾਂ ਸਿਨੇਮਾ ਦਾ ਲੈਵਲ ਉੱਪਰ ਲੈ ਆਂਦਾ। ਐਂਡ ਜਿਸ ਵੇਲੇ ਅੰਗਰੇਜ਼ ਦੇ ਇੰਨੀ ਬੱਲੇ ਬੱਲੇ ਹੋਈ, ਹੁਣ ਤੱਕ ਦੀ ਸ਼ਾਇਦ ਉਹ ਵਨ ਆਫ ਦਾ ਬੈਸਟ ਪੰਜਾਬੀ ਸਿਨੇਮੇ ਦੀ ਸ਼ੋਲੇ ਆ ਉਹ, ਠੀਕ ਹੈ ਨਾ ਜੀ। ਔਰ ਉਸ ਤੋਂ ਉਹ ਵੀ ਸਾਰੇ ਲੋਕ ਕਹਿੰਦੇ ਸੀ ਜਦੋਂ ਉਹ ਆਈ ਭਈ ਇਹ ਫਿਲਮ ਕਿੱਦਾਂ ਚੱਲ ਸਕਦੀ ਆ, ਇਹ ਹੀਰੋ ਕਿੱਦਾਂ ਹੋ ਸਕਦਾ, ਇੱਕ ਗਰੀਬ ਜਿਹਾ ਹੋਰ ਹੀਰੋ ਪਾਟਿਆ ਪਜਾਮਾ ਪਾਇਆ ਔਰ ਉਹਦੀ ਐਂਟਰੀ ਪੱਠਿਆਂ ਦੀ ਪੰਡ ਤੋਂ ਹੋਵੇ, ਇਹ ਥੋੜੀ ਹੋ ਸਕਦਾ। ਹੀਰੋ ਦੀ ਬਿਲਕੁਲ ਬਿਯੋਂਡ ਐਕਸਪੈਕਟੇਸ਼ਨ ਸੀ ਇਹ ਗੱਲਾਂ, ਠੀਕ ਹੈ ਨਾ ਜੀ। ਪਰ ਉਹ ਨਵੇਂ ਸਿਨੇਮੇ ਦਾ ਜਨਮ ਹੋਇਆ, ਫਿਰ ਇੱਕ ਵਾਰ ਫਿਰ ਤੋਂ ਨਵੇਂ ਸਿਨੇਮੇ ਦਾ ਜਨਮ ਹੋਇਆ ਜਦੋਂ ਅੰਗਰੇਜ਼ ਆਈ। ਅੰਗਰੇਜ਼ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗਾ ਵੀ ਯਾਰ ਇਹ ਕਰ ਸਕਦਾ, ਪਰ ਹੋਰ ਇਸ ਤੋਂ ਉੱਪਰ ਕੀ ਕਰ ਦਊਗਾ। ਫਿਰ ਭਾਜੀ ਅਰਦਾਸ ਬਣਾਈ, ਇਹ ਮੇਰਾ ਟਰੈਕ ਰੈਕੋਰਡ ਆ, ਮੈਂ ਤਾਂ ਇਸ ਤੋਂ ਇਲਾਵਾ ਕੁਝ ਬਣਾਇਆ ਹੀ ਨਹੀਂ। ਫਿਰ ਅਰਦਾਸ ਨੇ ਕੀ ਕੀਤਾ ਆਪਾਂ ਸਾਰੇ ਜਾਣਦੇ ਹਾਂ। ਹੁਣ ਜਿਹੜਾ ਬੰਦਾ ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼ ਅਰਦਾਸ ਬਣਾਉਣ ਵਾਲਾ ਹੈ, ਹੁਣ ਲੈ ਕੇ ਸਨੋਮੈਨ ਆਇਆ ਹੋਊਗਾ, ਤੁਹਾਨੂੰ ਇੱਕ ਗੱਲ ਤਾਂ ਪੱਕੀ ਹੈਗੀ ਆ ਨਾ ਵੀ ਉਹ ਮਾੜੀ ਫਿਲਮ ਤਾਂ ਬਣਾ ਹੀ ਨਹੀਂ ਸਕਦਾ। ਔਰ ਦੂਜੀ ਗੱਲ ਇਹ ਹੈ ਵੀ ਲੋਕਾਂ ਨੂੰ ਪਤਾ ਆ ਵੀ ਮੇਰਾ ਟਰੈਕ ਰੈਕੋਰਡ ਕੀ ਹੈਗਾ, ਠੀਕ ਹੈ ਨਾ। ਮੈਂ ਮਤਲਬ ਕਦੇ ਵੀ ਮਨ ਕੁਆਂਟੀਟੀ 'ਚ ਵਿਸ਼ਵਾਸ ਨਹੀਂ ਰੱਖਿਆ। ਹੁਣ ਜਿਹੜਾ ਬੰਦਾ ਅੰਗਰੇਜ਼ ਬਣਾਉਣ ਵਾਲਾ, ਜਿਹੜਾ ਬੰਦਾ ਅਰਦਾਸ ਬਣਾਉਣ ਵਾਲਾ, ਉਹਨੇ ਆਪਣਾ ਪ੍ਰੋਫੈਸ਼ਨ ਕਿਉਂ ਨਹੀਂ ਬਣਾਇਆ? ਉਹ ਇਸੇ ਗੱਲ ਕਰਕੇ ਮੈਨੂੰ ਇਹ ਚੰਗੀ ਇੰਡਸਟਰੀ ਟੂ ਬੀ ਓਨੈਸਟ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ। ਪਰ ਮੈਨੂੰ ਜਦੋਂ ਵੀ ਮੈਂ ਆਉਣਾ 1.5-2 ਸਾਲ ਬਾਅਦ, ਜਦੋਂ ਮੈਨੂੰ ਕੋਈ ਚੰਗਾ ਟੌਪਿਕ ਮਿਲਦਾ, ਮੈਨੂੰ ਲੱਗਦਾ ਵੀ ਹੁਣ ਆਹ ਚੀਜ਼ ਹਟ ਕੇ ਹੋਣੀ ਚਾਹੀਦੀ ਆ ਵੀ ਕਿਉਂ ਨਾ ਆਪਾਂ ਕਿਸੇ ਨੂੰ ਕਿੰਤੂ ਪਰੰਤੂ ਕਰਨ ਤੇ, ਵੀ ਕਿਉਂ ਨਾ ਆਪਾਂ ਖੁਦੇ ਕਰੀਏ। ਜਿਹੜੀ ਮੈਨੂੰ ਇਹ ਲੱਗਦਾ ਸੀ ਵੀ ਜਿਹੜੀ ਹੁਣ ਆ ਕੇ ਸਿਨੇਮੇ ਨੂੰ ਇੱਕ ਨਵਾਂ ਮੋੜ, ਅਗੇਨ ਫਿਰ ਤੋਂ ਇੱਕ ਨਵਾਂ ਮੋੜ ਦੇਣ ਦੀ ਲੋੜ ਆ। ਔਰ ਮੈਂ ਗਰੰਟੀ ਨਾਲ ਇਹ ਗੱਲ ਕਰਦਾ, ਮੈਨੂੰ ਆਸ ਨਹੀਂ, ਮੈਨੂੰ ਪੂਰਾ ਵਿਸ਼ਵਾਸ ਆ ਕਿ ਜਿੱਦਾਂ ਪਿਛਲੀਆਂ ਫਿਲਮਾਂ ਅੰਗਰੇਜ਼ ਜਾਂ ਅਰਦਾਸ ਨੇ ਕੀਤਾ, ਇਹ ਸਨੋਮੈਨ ਉਸ ਤੋਂ ਵੀ ਉੱਪਰ ਕਰੇਗੀ। ਅੱਜ ਲੋਕ ਕਿਤੇ ਇਹ ਨਾ ਕਹਿ ਦੇਣ ਅਮਨ ਭਾਜੀ ਇਹ ਇੰਟਰਵਿਊ ਸੁਣ ਕੇ ਕਿ ਅਮਨ ਅੱਜ ਐਸਐਸ ਰਾਜਾ ਮੌਲੀ ਵਾਲੀ ਫੀਲਿੰਗ 'ਚ ਆਏ ਖੜੇ ਆ ਵੀ ਬਈ ਜਿਹੜਾ ਕਨਸੈਪਟ ਕੀਤਾ। ਭਾਜੀ ਮੈਂ ਡੈਫੀਨਿਟਲੀ ਮੈਂ ਇਹ ਗੱਲ ਕਰਨਾ, ਮੈਂ ਮਤਲਬ ਉਹ ਇਸ ਕਰਕੇ ਆ ਵੀ ਮੈਂ ਆਪਣਾ ਕੰਟੈਂਟ ਦੇਖਿਆ, ਠੀਕ ਹੈ ਨਾ। ਮੈਂ ਇਹ ਫਿਲਮ 500 ਵਾਰ ਦੇਖੀ, ਹੁਣ ਮੈਂ 500 ਵਾਰ ਹੀ ਨਹੀਂ ਵਿੱਚੋਂ ਉੱਠ ਸਕਿਆ। ਮੈਨੂੰ ਇਹ ਲੱਗਦਾ ਵੀ ਮੈਂ ਤੁਹਾਨੂੰ ਇਸ ਫਿਲਮ ਦੀ ਮੇਕਿੰਗ ਤੇ ਤੁਹਾਨੂੰ ਪਤਾ ਹੈ ਨਾ, ਜਿਹੜਾ ਬੰਦਾ ਮੈਂ -40 ਡਿਗਰੀ -30 ਡਿਗਰੀ ਦੇ ਵਿੱਚ 35 ਦਿਨ ਜੰਗਲਾਂ 'ਚ ਸੁੱਤਾ, ਜੀ ਹੈ ਨਾ ਜੀ। ਮਤਲਬ ਪੈਸ਼ਨ ਬੋਲਦਾ, ਮੇਰਾ ਕੌਨਫੀਡੈਂਸ ਬੋਲਦਾ ਵੀ ਜਿਹੜੀ ਚੀਜ਼ ਵਾ ਨਾ। ਸੋ ਐਂਡ ਫਿਰ ਤੁਸੀਂ ਇਹ ਦੇਖਿਓ, ਜਿਹੜਾ ਤੁਸੀਂ ਕਿਹਾ ਨਾ ਰਾਜਾ ਮੌਲੀ, ਜੇ ਤੁਸੀਂ ਫਿਲਮ ਦੇਖੋ ਸ਼ਾਇਦ ਤੁਸੀਂ ਆਪੇ ਕਹੋਗੇ ਪੰਜਾਬੀ ਸਿਨੇਮੇ ਨੂੰ ਰਾਜਾ ਮੌਲੀ ਮਿਲ ਗਿਆ। ਔਰ ਫਿਰ ਆਪਾਂ ਨੂੰ ਜੇ ਆਪਾਂ ਦੂਸਰਾ ਦੇਖਦੇ ਭਾਜੀ ਪੋਸਟ ਪ੍ਰੋਡਕਸ਼ਨ ਤੇ ਬੰਦੇ ਭੇਜ ਦਿੰਦੇ ਪਿਆ ਫਿਲਮਾਂ ਜੀ, ਇਹਨੂੰ ਐਡਿਟ ਕਰ ਦਿਓ, ਇਹਨੂੰ ਆਹ ਚੀਜ਼ ਕਰ ਦਿਓ। ਮੈਂ ਪਿਛਲੇ 3 ਟ੍ਰਿਪ ਬੰਬੇ ਦੇ ਵਿੱਚ 45 ਦਿਨ ਪੋਸਟ ਪ੍ਰੋਡਕਸ਼ਨ ਤੇ ਮੈਂ ਆਪ ਲਾਏ ਨੇ। ਹਰ ਚੀਜ਼ ਮੈਨੂੰ ਪਰਫੈਕਟ ਚਾਹੀਦੀ ਆ ਭਾਜੀ। ਜੇ ਤੁਸੀਂ ਯੂਨੀਫਾਰਮ ਦੇਖੋਗੇ ਨਾ, ਜਿਹੜੀ ਯੂਨੀਫਾਰਮ ਜੈਜ਼ੀ ਭਾਜੀ ਨੇ ਪਾਈ ਹੋਆ ਔਰ ਜਿਹੜੀ ਸਾਡੀ RCMP ਦੀ ਆ, ਐਗਜ਼ੈਕਟਲੀ ਮੈਂ ਉਸੇ ਸਟੋਰ ਚੋਂ ਬਾਏ ਕੀਤੀ ਜਿੱਥੇ ਉਹ RCMP ਵਾਲੇ ਲੈਂਦੇ ਨੇ। ਜਿਹੜੀ ਉਹਨਾਂ ਦੀ ਬੈਸਟ ਵੀ ਪਾਈ ਹੋਆ, ਉਹ ਬੈਸਟ ਮੇਰੇ ਖਿਆਲ ਹਾਲੀਵੁੱਡ 'ਚ ਵੀ ਨਹੀਂ ਉਹ ਪਾਈ ਹੋਣੀ, ਜਿਹੜੀ ਐਗਜ਼ੈਕਟਲੀ ਬੈਸਟ $1300-1400 ਦੀ। ਨਹੀਂ ਤਾਂ ਆਪਾਂ ਰੈਂਟ ਕਰ ਲੈਨੇ ਵੀ ਯਾਰ ਕੋਈ ਵੀ ਵਰਦੀ ਆ, ਤੁਸੀਂ ਇਹਨੂੰ ਰੈਂਟ ਕਰ ਲਓ, ਵਾਪਸ ਕਰ ਦਿਆਂਗੇ ਜੀ ਉਹ। ਔਰ ਜਿਹੜੀ ਸਾਡੇ RCMP ਦੇ ਆਫੀਸਰ ਮੇਰੇ ਦੋਸਤ ਨੇ ਭਾਜੀ, ਉਹਨਾਂ ਨੂੰ ਔਨ ਡਿਊਟੀ ਮੈਂ ਬੁਲਾ ਕੇ ਔਰ ਜੈਜ਼ੀ ਭਾਜੀ ਦੀ ਸਕਰੀਨ ਤੇ ਪ੍ਰੈਜ਼ੈਂਸ ਮੈਂ ਉਹਨਾਂ ਨੂੰ ਦੱਸਿਆ ਵੀ ਇੱਕ ਸੀਨ ਦਾ ਵੀ ਫਰਕ ਦੱਸ ਦਿਓ। ਤੁਹਾਡੀ ਯੂਨੀਫਾਰਮ ਔਰ ਜਿਹੜੀ ਉਹੀ ਪਾਈ ਹੈ, ਇੱਕ ਬੈਚ ਹੀ ਨਹੀਂ ਲੱਗਾ, ਬੈਚ ਨਹੀਂ ਲਾ ਸਕਦੇ ਆਪਾਂ, ਬਿਲਕੁਲ ਰਾਈਟ। ਹਰ ਓਰੀਜਨਲ ਆ ਭਾਜੀ। ਉੱਥੇ ਜਾ ਕੇ ਜਦੋਂ ਤੁਸੀਂ ਇੱਕ ਹੋਰ ਦੇਖੋਗੇ, ਇਸ ਫਿਲਮ ਦੇ ਵਿੱਚ ਕੋਈ ਵੀ ਆਰਟਿਸਟ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਐਕਟਿੰਗ ਕਰ ਰਿਹਾ। ਹਰ ਆਰਟਿਸਟ ਜਿਹੜਾ ਹੈ ਨਾ ਭਾਜੀ, ਉਹ ਹਰ ਆਰਟਿਸਟ ਉਹੀ ਲਿਆ ਜੋ ਹੈਗਾ ਆ। ਜੇ ਕੈਨੇਡੀਅਨ ਬੋਰਨ ਮੁੰਡੇ ਦੀ ਗੱਲ ਕਰ ਰਹੇ ਹਾਂ ਤਾਂ ਕੈਨੇਡੀਅਨ ਬੋਰਨ ਮੁੰਡਾ ਹੀ ਕਾਸਟ ਕੀਤਾ, ਜੇ ਕੁੜੀ ਦੀ ਗੱਲ ਕਰ ਰਹੇ ਹਾਂ ਤਾਂ ਕੈਨੇਡੀਅਨ ਬੋਰਨ ਕੁੜੀ ਹੀ ਕਾਸਟ ਕੀਤੀ ਆ। ਹਰ ਐਕਟਰ ਜਿਹੜਾ ਹੈ ਨਾ, ਅਸੀਂ ਉਹੀ ਲਿਆ ਜਿਹੜਾ ਉਹ ਹੈਗਾ ਆ। ਔਰ ਹੈਰਾਨੀ ਵਾਲੀ ਗੱਲ ਤੁਹਾਨੂੰ ਇੱਕ ਇਹ ਵੀ ਹੋਊਗੀ ਕਿ ਇਸ ਫਿਲਮ ਦੇ ਵਿੱਚ ਕੋਈ ਡਾਇਲੌਗ ਨਹੀਂ ਹੈਗਾ ਸਵਾਏ ਰਾਣੇ ਭਾਜੀ ਦੇ, ਰਾਈਟ। ਸੋ ਉਹਦਾ ਰੀਜ਼ਨ ਕੀ ਸੀਗਾ? ਮੈਨੂੰ ਇਹ ਸੀਗਾ ਵੀ ਓਰੀਜਨੈਲਿਟੀ ਚਾਹੀਦੀ ਆ। ਜੇ ਹੁਣ ਇੱਥੇ ਕੈਨੇਡੀਅਨ ਬੋਰਨ ਮੁੰਡੇ ਨੂੰ ਆਪਾਂ ਕਹਾਂਗੇ ਤੂੰ ਇਹ ਡਾਇਲੌਗ ਬੋਲਣਾ, ਜੇ ਮਾਂ ਦਾ ਦੁੱਧ ਪੀਤਾ ਤਾਂ ਬਾਹਰ ਨਿਕਲ, ਉਹ ਓਰੀਜਨੈਲਿਟੀ ਕਿੱਥੇ ਆ ਜੀ? ਇਹ ਤਾਂ ਬੱਚੇ ਕਹਿੰਦੇ ਨੇ, ਉਹ ਤਾਂ ਬੱਚੇ ਇਹੀ ਕਹਿਣਗੇ ਜੀ ਨਾ ਵੀ ਜੋ ਉਹਨਾਂ ਨੂੰ ਇਹ ਕਿਹਾ ਵੀ ਇਹ ਸਿਚੁਏਸ਼ਨ ਆ, ਤੁਸੀਂ ਕੀ ਬੋਲੋਗੇ, ਜੋ ਤੁਸੀਂ ਬੋਲੋਗੇ ਉਹ ਬੋਲੋ, ਨਾ ਕਿ ਆਪਾਂ ਮਤਲਬ ਜਿਹੜੀ ਅਸਲੀ ਲਾਈਫ ਦੇ ਵਿੱਚ ਆਪਾਂ ਬੋਲਦੇ ਨੇਗੇ ਉਹ ਬੁਲਾ ਕੇ ਆਪਾਂ ਨੂੰ ਕਰੈਕਟਰ ਨੂੰ ਛੋਟਾ ਕਰੀ ਜਾ ਰਹੇ ਆ, ਤਾਂ ਉਹ ਉਹਨਾਂ ਨਾਲ ਗੱਲ ਨਹੀਂ ਨਾ ਬਣਦੀ। ਜੋ ਓਰੀਜਨੈਲਿਟੀ ਆ ਉਹ ਪੂਰੀ ਦੀ ਪੂਰੀ ਆਪਾਂ ਰੱਖੀ ਹੈ ਜੀ। ਅੱਛਾ, ਆਪਣੇ ਬੇਟੇ ਤੋਂ, ਆਪਣੇ ਫਰਜ਼ੰਦ ਤੋਂ ਕੰਮ ਇੱਕ ਪਿਤਾ ਲੈ ਰਿਹਾ ਸੀ ਸੈੱਟ ਤੇ ਜਾਂ ਫਿਰ ਇੱਕ ਡਾਇਰੈਕਟਰ ਲੈ ਰਿਹਾ ਸੀ? ਭਾਜੀ ਮੇਰਾ ਬੇਟਾ ਜਿਹੜਾ ਹੈ ਨਾ, ਮੈਂ ਤੁਹਾਨੂੰ, ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਲੱਗੂਗਾ ਕਿ ਪੰਜਾਬੀ ਸਿਨੇਮੇ ਨੂੰ ਇੱਕ ਬਹੁਤ ਚੰਗਾ ਆਰਟਿਸਟ ਮਿਲਣ ਜਾ ਰਿਹਾ ਹੈ।
ਸੋ ਉਹਦਾ ਰੀਜ਼ਨ ਕੀ ਆ ਵੀ ਮੇਰਾ ਬੇਟਾ, ਸਾਨੂੰ ਕੁਝ ਹੋਰ ਆਉਂਦਾ ਹੀ ਨਹੀਂ ਭਾਜੀ। ਚਾਰ ਫਿਲਮਾਂ ਦੇ ਵਿੱਚ ਉਹ ਲਾਈਟਾਂ ਚੱਕਦਾ ਰਿਹਾ ਬਚਪਨ ਤੋਂ ਲੈ ਕੇ ਹੁਣ ਤੱਕ। ਠੀਕ ਹੈ ਨਾ ਜੀ। ਉਹ ਸੋ ਉਹ ਇੰਡਸਟਰੀ ਦੇ ਵਿੱਚ ਕਹਿ ਲਓ ਕਿਉਂਕਿ ਜਦੋਂ ਤੁਸੀਂ ਕਦੇ ਵੀ ਆਪਾਂ ਭਾਜੀ ਤੁਸੀਂ ਦੇਖੋ ਹਾਲੀਵੁੱਡ ਦੇ ਜਿੰਨੇ ਵੀ ਵੱਡੇ ਤੋਂ ਵੱਡੇ ਆਰਟਿਸਟ ਆ ਉਹ ਪਹਿਲਾਂ ਮੇਕਿੰਗ ਦੇ ਵਿੱਚ ਆਉਂਦੇ ਨੇ, ਰਾਈਟ। ਸੋ ਮੇਕਿੰਗ ਦੇ ਵਿੱਚ ਜਦੋਂ ਉਹ ਫਿਰ ਹੰਢਦੇ ਨੇ ਕਿ ਫਲਾਨਾ ਕਿੱਦਾਂ ਕਰ ਰਿਹਾ, ਫਲਾਨਾ ਕਿੱਦਾਂ ਕਰ ਰਿਹਾ, ਏਦਾਂ ਬੈਟਰ ਹੁੰਦਾ, ਏਦਾਂ ਨਹੀਂ ਬੈਟਰ ਹੁੰਦਾ। ਸੋ ਉਹ ਇੰਡਸਟਰੀ ਲਈ ਬਿਲਕੁਲ ਨਵਾਂ ਨਹੀਂ, ਬਟ ਉਹਦੀ ਡੇਬਿਊ ਇਸ ਫਿਲਮ ਦੇ ਨਾਲ ਹੋਣ ਜਾ ਰਿਹਾ। ਔਰ ਮੈਂ ਮਾਣ ਦੇ ਨਾਲ ਇਹ ਗੱਲ ਕਰਦਾ ਆ, ਮਤਲਬ ਮੇਰੇ ਲਈ ਉਹ ਮੇਰਾ ਬੇਟਾ ਜਿਹੜਾ ਉਹ ਬਾਅਦ ਚ ਸੀਗਾ, ਉਹ ਐਜ਼ ਅ ਐਕਟਰ ਜਾਂ ਉਹ ਜਿਹੜਾ ਕਰੈਕਟਰ ਸੀਗਾ ਉਹ ਪਹਿਲਾਂ ਸੀਗਾ। ਔਰ ਇੱਕ ਗੱਲ ਹੋਰ ਵੀ ਹੈ ਜੀ, ਇਸ ਸਾਰੀ ਫਿਲਮ ਸ਼ੂਟ ਦੇ ਵਿੱਚ ਇੱਕ ਅਰਸ਼ੀ ਸ਼ਾਇਦ ਇੱਕ ਇਹੋ ਜਿਹਾ ਆਰਟਿਸਟ ਸੀਗਾ ਜਿਹਦਾ ਕਦੇ ਵੀ ਰੀਟੇਕ ਨਹੀਂ ਕਰਨਾ ਪਿਆ, ਕਿਉਂਕਿ ਮੈਨੂੰ ਹੈਲਪ ਕਰਨ ਲਈ ਉੱਥੇ ਗਿੱਪੀ ਭਾਜੀ ਵੀ ਸੀਗੇ, ਰਾਣਾ ਭਾਜੀ ਵੀ ਸੀਗੇ, ਸਾਰੇ ਅਸੀਂ ਇੱਕ ਦੂਸਰੇ ਦੀ ਹੈਲਪ ਕਰਦੇ ਸੀਗੇ। ਐਂਡ ਲਾਈਕ ਸੋ ਸ਼ੌਕ ਵੀ ਇਹ ਮੁੰਡਾ ਤਾਂ ਤੁਸੀਂ ਲੁਕੋ ਕੇ ਰੱਖਿਆ। ਮੈਨੂੰ ਇਹ ਸੀ ਵੀ ਜਦੋਂ ਰਾਈਟ ਟਾਈਮ ਆਊਗਾ ਇਹਨੂੰ ਉਸੇ ਵੇਲੇ ਕਰਾਂਗੇ। ਐਂਡ ਮੈਨੂੰ ਬਹੁਤ ਖੁਸ਼ੀ ਹੈ, ਮੈਂ ਪੂਰਾ ਸੈਟੀਸਫਾਈਡ ਹਾਂ, ਨਾਟ ਓਨਲੀ ਅਰਸ਼ੀ ਤੋਂ ਭਾਜੀ, ਜਿਹੜੇ ਸਾਰੇ ਨਵੇਂ ਆਰਟਿਸਟ ਹੈਗੇ ਆ ਸਾਰੇ ਮੇਰੇ ਲਈ ਬੱਚਿਆਂ ਵਰਗੇ ਨੇ, ਠੀਕ ਹੈ ਨਾ ਜੀ। ਸਾਰਿਆਂ ਨੇ ਇੰਨਾ ਵਧੀਆ ਕੰਮ ਕੀਤਾ, ਇੰਨਾ ਵਧੀਆ ਕੰਮ ਕੀਤਾ। ਔਰ ਪਲੱਸ ਤੁਹਾਨੂੰ ਉਹ ਕਰੈਕਟਰ ਲੱਗਣਗੇ, ਉਹ ਕਰੈਕਟਰ ਇਸ ਕਰਕੇ ਲੱਗਣਗੇ ਕਿ ਨਵੇਂ ਫੇਸ ਨੇ। ਉਹ ਇਹ ਨਿਗਾਹ ਪੇ ਹੁਣ ਜਿਹਦਾ ਰਾਣਾ ਰਣਵੀਰ ਭਾਜੀ ਸੀਗੇ, ਹਰ ਬੰਦੇ ਨੂੰ ਇਹੀ ਸੀਗਾ ਵੀ ਉਹਨਾਂ ਦੇ ਉਹ ਕਮੇਡੀਅਨ ਨੇ, ਉਹ ਜੋਕ ਕਰਨਗੇ, ਉਹ ਡਾਇਲੌਗ ਬੋਲਣਗੇ। ਔਰ ਪਹਿਲੀ ਵਾਰ ਤੁਹਾਨੂੰ ਲੱਗਿਆ ਨਾ ਰਾਣੀ ਰਣਵੀਰ ਵੀ ਇਹ ਕਿਹੋ ਜਿਹਾ ਰੋਲ ਆ ਗਿਆ ਜੀ ਰਾਣੀ ਰਣਵੀਰ ਭਾਜੀ ਦਾ, ਮੰਨ ਲਓ ਉਹਦੇ ਬੰਦੇ ਤੋਂ ਡਰ ਲੱਗਦਾ ਸੀ ਸਾਈਕੋ, ਕਦੇ ਉਹ ਕੁਛ ਫਿਲਮ ਦੇ ਵਿੱਚ ਕਦੇ ਕੁਛ, ਔਰ ਤੁਹਾਨੂੰ ਲੱਗੂਗਾ ਵੀ ਹੁਣ ਕੀ ਕਰੂਗਾ ਇਹ। ਹਰ ਇੱਕ ਕਰੈਕਟਰ ਜਿਹੜਾ ਹੈ ਨਾ ਭਾਜੀ ਉਹ ਤੁਹਾਨੂੰ ਇੰਨਾ ਓਰੀਜਨਲ ਲੱਗੂਗਾ ਕਿ ਤੁਹਾਨੂੰ ਲੱਗੂਗਾ ਵੀ ਤੁਸੀਂ ਫਿਲਮ ਨਹੀਂ ਦੇਖ ਰਹੇ, ਤੁਸੀਂ ਐਕਚੁਅਲੀ ਤੁਸੀਂ ਇਸ ਫਿਲਮ ਦੇ ਪਾਰਟ ਹੋ, ਤੁਸੀਂ ਵਿੱਚ ਹੋ ਉਸ ਫਿਲਮ ਦੇ। ਜੀ। ਸੋ ਬਿਲਕੁਲ ਜੀ, ਆਪਾਂ ਆਪਣੀ ਆਡੀਅנס ਨੂੰ ਦੱਸਦੇ ਚੱਲੀਏ ਕਿ ਫਿਲਮ ਸਨੋਮੈਨ ਪੰਜਾਬੀ ਫਿਲਮ ਆ ਜਿਹੜੀ ਕਿ ਜਿਵੇਂ ਭਾਜੀ ਨੇ ਦੱਸਿਆ ਕਿ ਬਹੁਤ ਚੈਲੰਜਿੰਗ ਸਿਚੁਏਸ਼ਨਸ ਦੇ ਵਿੱਚ -40 ਡਿਗਰੀ ਦੇ ਵਿੱਚ ਇਹਨਾਂ ਨੇ ਸ਼ੂਟ ਕੀਤੀ, ਔਰ ਉੱਥੇ ਜਿੱਥੇ ਗਰਮੀਆਂ ਦੇ ਵਿੱਚ ਜਾਣਾ ਔਖਾ, ਉਹਨਾਂ ਬਰਫੀਲੇ ਜੰਗਲਾਂ ਦੇ ਵਿੱਚ ਕੈਨੇਡਾ ਦੇ ਉਹਨਾਂ ਹਿੱਸਿਆਂ ਦੇ ਵਿੱਚ ਸ਼ੂਟ ਕੀਤੀ ਹੈ। ਤੇ 2 ਦਸੰਬਰ ਨੂੰ ਇਹ ਮੂਵੀ ਜਿਹੜੀ ਹੈ ਪੰਜਾਬ ਦੇ ਵਿੱਚ ਲੱਗਣ ਜਾ ਰਹੀ ਹੈ। ਪੰਜਾਬੀ ਸਿਨੇਮਾ ਅਕ੍ਰੋਸ ਜਿੱਥੇ ਵੀ ਪੰਜਾਬੀ ਕਮਿਊਨਿਟੀ ਆ, ਇਹ ਜ਼ਰੂਰ ਦੱਸ ਦਿਓ ਭਾਜੀ ਕਿੱਥੇ ਤੁਸੀਂ ਇਹਨਾਂ ਦੀਆਂ ਸਕਰੀਨਾਂ ਹੈਗੀਆਂ ਭਾਜੀ। ਇਹਦੀ ਜਿਹੜੀ ਓਪਨਿੰਗ ਬਹੁਤ ਵੱਡੀ ਕਰ ਰਹੇ ਨੇ USA ਦੇ ਵਿੱਚ, ਮੈਂ ਤੁਹਾਨੂੰ ਭੇਜ ਵੀ ਦਊਂਗਾ, ਤੁਸੀਂ ਉਹ ਸ਼ੇਅਰ ਵੀ ਕਰ ਦਿਓ। 31 ਸਿਨੇਮਿਆਂ ਦੇ ਵਿੱਚ ਲੱਗ ਰਹੀ ਆ, 31 ਸਿਨੇਮਿਆਂ ਦੇ ਵਿੱਚ। ਇੰਡੀਆ ਦੇ ਵਿੱਚ 150 ਸਿਨੇਮਿਆਂ 'ਚ ਲੱਗ ਰਹੀ ਆ ਜੀ, ਸੌਰੀ। ਐਂਡ ਆਸਟ੍ਰੇਲੀਆ ਦੇ ਵਿੱਚ ਭਾਜੀ ਵੀ ਮੇਰੇ ਖਿਆਲ 25+ ਸਕਰੀਨਸ ਹੈਗੀਆਂ, UK ਦੇ ਵਿੱਚ ਵੀ ਹੈ, ਮਤਲਬ ਸਾਰੇ ਵਰਲਡ ਦੇ ਵਿੱਚ ਹੀ ਲੱਗ ਰਹੀ ਹੈ ਜੀ। ਔਰ ਭਾਜੀ ਇੱਕ ਗੱਲ ਮੈਂ ਇਹ ਦਾਅਵੇ ਨਾਲ ਗੱਲ ਕਰ ਸਕਦਾ, ਜਦੋਂ ਤੁਸੀਂ ਫਿਲਮ ਦੇਖੋਗੇ ਨਾ, ਇਹ ਤੁਹਾਨੂੰ ਪੰਜਾਬੀ ਸਿਨੇਮੇ ਦੇ ਵਿੱਚ ਪਹਿਲੀ ਵਾਰ ਇਹੋ ਜਿਹੇ ਵਿਜ਼ੂਅਲਸ ਦੇਖਣ ਲਈ ਮਿਲਣਗੇ, ਕਿਉਂਕਿ ਜਿੱਥੇ ਅਸੀਂ ਸ਼ੂਟ ਕੀਤੀ ਆ ਉਹ ਕੈਨੇਡਾ ਦੀ ਰਾ ਬਿਊਟੀ ਜਿਹੜੀ ਅੱਜ ਤੱਕ ਕਿਸੇ ਨੇ ਨਹੀਂ ਦਿਖਾਈ, ਸੋ ਉੱਥੇ ਸ਼ੂਟ ਹੋਈ ਆ। ਔਰ ਇਹੋ ਜਿਹਾ ਬੈਕਗਰਾਉਂਡ ਮਿਊਜ਼ਿਕ, ਔਰ ਉਹ ਤੁਸੀਂ ਵੀ ਕਦੇ ਵੀ ਪਹਿਲਾਂ ਨਹੀਂ ਸੁਣਿਆ ਹੋਊਗਾ। ਜਿੰਨੇ ਐਫਰਟ ਦੇ ਨਾਲ ਮੈਂ ਉਹ ਕੰਮ ਕਰਵਾਇਆ, ਇੰਗਲੈਂਡ ਤੋਂ ਸਾਰਾ ਬੈਕਗਰਾਉਂਡ ਮਿਊਜ਼ਿਕ ਕਰਵਾਇਆ। ਔਰ ਤੁਸੀਂ ਜਦੋਂ ਸਿਨੇਮੇ ਦੇ ਵਿੱਚ ਵੜੋਗੇ ਭਾਜੀ, ਹੁਣ ਮੈਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਵਾਂ, ਤੁਹਾਨੂੰ ਪਹਿਲੇ 5 ਮਿੰਟ 'ਚ ਪਤਾ ਲੱਗ ਜਾਊਗਾ ਕਿ ਓ ਮਾਈ ਗॉड, ਇਹ ਜੋ ਅਮਨ ਕਹਿੰਦਾ ਸੀਗਾ, ਜੋ ਮੈਂ ਹੁਣ ਕਹਿ ਰਿਹਾ ਵੀ ਉਹ ਤੁਹਾਨੂੰ ਉਸੇ ਵੇਲੇ ਪਤਾ ਲੱਗ ਜਾਊਗਾ ਕਿ ਮਤਲਬ ਵਾਕਿਆ ਹੀ ਇਹ ਫਿਲਮ ਜਿਹੜੀ ਆ ਇੱਕ ਬਿਲਕੁਲ ਵੱਖਰੀ। ਔਰ ਜੇ ਤੁਸੀਂ ਆਵਾਜ਼ ਬੰਦ ਕਰ ਦੋਗੇ, ਤੁਸੀਂ ਕਹਿ ਵੀ ਨਹੀਂ ਸਕਦੇ ਵੀ ਇਹ ਪੰਜਾਬੀ ਫਿਲਮ ਆ ਭਾਜੀ। ਜਿੰਨਾ ਚਿਰ ਪ੍ਰੋਮੋ ਨਹੀਂ ਸੀ ਆਇਆ, ਮੈਂ ਸਾਰਿਆਂ ਨੂੰ ਕਹੀ ਜਾ ਰਿਹਾ ਸੀ ਵੀ ਇਹ ਵੱਖਰੀ ਆ, ਇਹ ਬਹੁਤ ਵਧੀਆ ਆ, ਡਿਫਰੈਂਟ ਆ। ਮੈਨੂੰ ਇਹ ਸੀਗੀ ਵੀ ਬਹੁਤ ਮੈਨੂੰ ਮਿਹਨਤ ਕਰਨੀ ਪੈਂਦੀ ਸੀ, ਪਰ ਜਿੱਦਣ ਪ੍ਰੋਮੋ ਆ ਗਿਆ ਉਦਣ ਹੀ ਮੇਰਾ ਪ੍ਰੋਮੋ ਬੋਲਣ ਲੱਗ ਪਿਆ। ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਈ। ਠੀਕ ਹੈ। ਔਰ ਇਹ ਹੁਣ ਤੱਕ ਦੀ ਮਹਿੰਗੀ ਆ, ਇਹ ਮਤਲਬ ਟਫ ਸ਼ੂਟ ਹੋਈ ਆ ਭਾਜੀ। ਇਸ ਸ਼ੂਟ ਕਰਦਿਆਂ ਨੂੰ ਤੁਸੀਂ ਇਮੇਜਿਨ ਕਰੋ ਵੀ ਕਿੱਡੇ ਵੱਡੇ ਚੈਲੰਜ ਸੀਗੇ ਵੀ ਉੱਥੇ ਤੱਕ ਫੂਡ ਪਹੁੰਚਾਉਣਾ। ਠੀਕ ਹੈ ਨਾ ਜੀ। ਔਰ ਜਿੱਥੇ ਕੋਈ ਰਾਹ ਹੀ ਨਹੀਂ ਜਾਂਦਾ, 65 ਕਿਲੋਮੀਟਰ ਅਸੀਂ ਸੜਕ ਤੋਂ 65 ਕਿਲੋਮੀਟਰ ਟ੍ਰੇਲਾਂ ਦੇ ਵਿੱਚ ਜਾ ਕੇ, ਔਰ ਉੱਥੇ ਜਿੱਥੇ ਕੋਈ ਨੈਟਵਰਕ ਨਹੀਂ ਹੈਗਾ, ਮਤਲਬ ਜਿੱਥੇ ਆ ਕੇ ਤੁਸੀਂ ਇਹ ਦੇਖੋ ਬਈ ਜੇ ਕੋਈ ਬੰਦਾ ਡਿੱਚ 'ਚ ਵੀ ਡਿੱਗ ਜਾਵੇ ਜਾਂ ਕੁਛ ਵੀ ਹੋ ਜਾਵੇ ਤਾਂ ਪਤਾ ਹੀ ਨਹੀਂ ਲੱਗਣਾ ਜੀ, ਉਹ ਜਿਹੋ ਜਿਹੇ ਪਹਾੜਾਂ ਦੇ ਵਿੱਚ ਸੀਗੀ ਜੀ ਉਹ। ਔਰ ਸਾਡੀਆਂ ਮਤਲਬ ਇੰਨੀਆਂ ਗੱਡੀਆਂ ਦੇ ਐਕਸੀਡੈਂਟ ਹੋਏ, 2 ਗੱਡੀਆਂ ਸਾਡੀਆਂ ਟੋਟਲ ਲਾਸ ਹੋਈਆਂ, ਰਾਈਟ। ਪਰ ਪ੍ਰਮਾਤਮਾ ਦੀ ਮਿਹਰ ਇਹ ਰਹੀ ਵੀ ਕਿਸੇ ਨੂੰ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਗੱਡੀਆਂ ਚਲੋ ਫਿਰ ਵੀ ਆ ਜਾਣਗੀਆਂ, ਪਰ ਜਦੋਂ ਭਾਜੀ ਅੱਜ ਸਿਨੇਮੇ ਦੇ ਵਿੱਚ ਉਹ ਫਿਲਮ ਤੁਸੀਂ ਦੇਖੋਗੇ, ਅੱਜ ਮੈਂ ਸੈਂਸਰ ਉੱਥੇ ਬੰਬੇ ਕਰਵਾ ਕੇ ਆਇਆ ਸੀ, 5 ਬੰਦੇ ਸੀਗੇ ਜੀ,
ਉਹਨਾਂ ਦਾ ਕੰਮ, ਉਹਨਾਂ ਦੀ ਜੌਬ ਆ ਫਿਲਮ ਦੇਖਣਾ ਸਵੇਰ ਤੋਂ ਸ਼ਾਮ ਤੱਕ। ਉਹ ਮਤਲਬ ਉਹ ਕਿਤੇ ਖੁਸ਼ੀ ਨਾਲ ਥੋੜੀ ਦੇਖਦੇ ਹੋਣਗੇ, ਉਹਨਾਂ ਦਾ ਕੰਮ ਹੈ ਜਿਹੜੀ 5-5 ਫਿਲਮਾਂ। ਜਦੋਂ ਫਿਲਮ ਫਿਨਿਸ਼ ਹੋਈ ਮੈਨੂੰ ਬੁਲਾਇਆ, ਕਹਿੰਦੇ ਇਹ ਪੰਜਾਬੀ ਫਿਲਮ ਤਾਂ ਲੱਗਦੀ ਨਹੀਂ ਕੀ, ਔਰ ਇਹ ਹਿੰਦੀ ਵੀ ਨਹੀਂ ਲੱਗਦੀ ਹੈ, ਤੁਸੀਂ ਹਾਲੀਵੁੱਡ ਬਣਾਤਾ ਜੀ। ਪਰ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਉਹਨੇ ਐਪਰੀਸ਼ੀਏਟ ਕੀਤੀ। ਔਰ ਦੂਜੀ ਗੱਲ ਦੱਸਦਾ, ਫਿਰ ਨਾ ਜਿਸ ਵੇਲੇ ਮੈਨੂੰ 2-3 ਸੀਨ ਨਾ ਕੱਟਣ ਲਈ ਕਹਿੰਦੇ ਸੀਗੇ ਉਹ, ਨਹੀਂ ਤਾਂ ਕਹਿੰਦੇ ਤੁਹਾਨੂੰ ਆਹ ਸਰਟੀਫਿਕੇਟ ਮਿਲੂਗਾ, ਸਾਨੂੰ ਆਹ ਮਿਲੂਗਾ। ਮੈਂ ਕਿਹਾ ਜਿਹੜਾ ਮਰਜ਼ੀ ਮਿਲ ਜਾਵੇ, ਆਈ ਡੋਂਟ ਕੇਅਰ। ਫਿਰ ਕਹਿੰਦੇ ਜੇ ਤੁਹਾਨੂੰ ਜੇ ਆ ਨਾ ਮਿਲਿਆ, ਤੁਹਾਡੇ ਸਿਨੇਮੇ ਦੇ ਵਿੱਚ ਤੁਹਾਡਾ ਫਾਈਨੈਂਸ਼ੀਅਲ ਨੁਕਸਾਨ ਹੋ ਜਾਣਾ, ਲੋਕ ਘੱਟ ਆਉਣਗੇ। ਮੈਂ ਕਿਹਾ ਜੀ ਮੈਨੂੰ ਫਾਈਨੈਂਸ਼ੀਅਲ ਫਾਇਦੇ ਲਈ ਮੈਂ ਫਿਲਮ ਹੀ ਨਹੀਂ ਬਣਾਈ, ਮੈਂ ਫਿਲਮ ਖਰਾਬ ਨਹੀਂ ਕਰਨੀ, ਮੈਨੂੰ 4 ਪੈਸੇ ਘੱਟ ਬਣ ਜਾਣਗੇ, ਪਰ ਇਹ ਸੀਨ ਨਹੀਂ ਕੱਟੇ ਜਾਣਗੇ। ਜੀ ਬਿਲਕੁਲ। ਸੋ ਬਹੁਤ ਸ਼ੁਭ ਕਾਮਨਾਵਾਂ ਅਮਨ ਭਾਜੀ ਤੁਹਾਨੂੰ। ਫਿਲਮ 2 ਦਸੰਬਰ ਨੂੰ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆ ਰਹੀ ਆ। ਸੋ ਭਾਜੀ ਮੈਂ ਇਹ ਲਾਸਟ ਦੇ ਵਿੱਚ ਨਾ ਭਾਜੀ ਇਹੀ ਅਪੀਲ ਕਰਨੀ ਚਾਹੁੰਦਾ ਆਪਣੇ ਸਾਰੇ ਪੰਜਾਬੀ ਭਰਾਵਾਂ ਦੀ, ਜਿਹੜੀ ਚੀਜ਼ ਤੁਸੀਂ ਚਾਹੁੰਦੇ ਸੀਗੇ ਨਾ ਉਹ ਅਸੀਂ ਬਣਾਤੀ ਆ। ਸਾਨੂੰ ਹੁਣ ਤੁਹਾਡੇ ਸਹਿਯੋਗ ਦੀ ਲੋੜ ਆ। ਅੱਜ ਜੇ ਸਿਨੇਮਾ ਆਪਾਂ ਬਚਾਉਣਾ ਹੈ ਨਾ, ਮੇਕਰਸ ਵੱਲੋਂ ਵੀ ਐਫਰਟ ਕਰਨੀ ਪੈਣੀ ਆ, ਪਰ ਉਸ ਤੋਂ ਕਿਤੇ ਜ਼ਿਆਦਾ ਆਪਾਂ ਆਡੀਅנס ਨੂੰ, ਭਾਜੀ ਆਪਾਂ ਆਪਣੇ ਸਿਨੇਮੇ ਦੇ ਵਫਾਦਾਰ ਹੋਈਏ ਜੇ ਆਪਾਂ ਸਿਨੇਮਾ ਬਚਾਉਣਾ ਹੈ, ਨਹੀਂ ਤਾਂ ਸਿਨੇਮਾ ਆਪਣਾ ਨਹੀਂ ਬਚਣਾ ਭਾਜੀ। ਅੱਜ ਤੁਸੀਂ ਦੇਖ ਲਓ, ਅਸੀਂ ਸਾਊਥ ਦੀਆਂ ਫਿਲਮਾਂ ਦੇਖ ਰਹੇ ਹਾਂ, ਅਸੀਂ ਕਿਸੇ ਹੋਰ ਲੈਂਗੁਏਜ ਦੀਆਂ ਫਿਲਮਾਂ ਦੇਖ ਰਹੇ ਹਾਂ। ਸਾਡੇ ਲਈ ਬਹੁਤ ਸੰਗ ਵਾਲੀ ਗੱਲ ਆ ਵੀ ਕੀ ਅਸੀਂ ਆਪਣਾ ਸਿਨੇਮਾ ਨਹੀਂ ਆਪਾਂ ਬਚਾ ਸਕਦੇ ਭਾਜੀ। ਅਸੀਂ ਮੈਂ ਜੇ ਸਾਊਥ ਦੇ ਸਿਨੇਮੇ ਦੀ ਗੱਲ ਕਰੀਏ ਨਾ ਭਾਜੀ, ਤੁਸੀਂ ਇਹ ਦੇਖੋ ਇੰਨੇ ਵਫਾਦਾਰ ਆ ਨਾ ਉਹ ਆਪਣੇ ਸਿਨੇਮੇ ਨੂੰ ਲੈ ਕੇ। ਇਦਾਂ ਹੀ ਆਪਾਂ ਬਣੀਏ, ਜਿਹੜੀ ਚੰਗੀ ਫਿਲਮ ਬਣਦੀ ਹੈ ਨਾ ਉਹਨੂੰ ਰੱਜ ਕੇ ਸਪੋਰਟ ਕਰੀਏ, ਜੇ ਨਹੀਂ ਚੰਗੀ ਬਣਦੀ ਤਾਂ ਰੱਜ ਕੇ ਰਿਜੈਕਟ ਕਰੀਏ। ਮੈਨੂੰ ਅੱਜ ਤੁਹਾਡੇ ਸਹਿਯੋਗ ਦੀ ਲੋੜ ਆ। ਮੈਂ ਉਹ ਬੰਦਾ ਆ ਜਿਹਨੇ ਅੰਗਰੇਜ਼ ਅਰਦਾਸ ਗੋਰਿਆਂ ਨੂੰ ਦਫਾ ਕਰੋ ਬਣਾਈ ਆ। ਔਰ ਮੈਂ ਮਤਲਬ ਇਹ ਭਾਜੀ ਇੱਕ ਫਿਲਮ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸੈਂਸਰ ਸਰਟੀਫਿਕੇਟ ਚਾਹੇ ਕੋਈ ਵੀ ਹੋਵੇ, ਮੇਰੇ ਲਈ ਸੈਂਸਰ ਸਰਟੀਫਿਕੇਟ ਇਹ ਆ ਕਿ ਮੈਂ ਆਪਣੇ ਬਾਪ ਮਾਂ ਐਂਡ ਬੱਚਿਆਂ ਨਾਲ ਬੈਠ ਕੇ ਫਿਲਮ ਦੇਖ ਸਕਦਾ। ਯੈਸ, ਦੇਖ ਸਕਦਾ, ਬੇਫਿਕਰ ਹੋ ਕੇ ਆਇਓ। ਔਰ ਪਲੱਸ ਕੁਝ ਵੀ ਤੁਹਾਨੂੰ ਸਿਰ ਨਹੀਂ ਝੁਕਾਉਣਾ ਪਊਗਾ। ਔਰ ਤੁਹਾਨੂੰ ਭਾਜੀ ਪਹਿਲੀ ਵਾਰ ਸਿਨੇਮੇ ਦੇ ਵਿੱਚ ਬੁਲੀਇੰਗ, ਅੱਜ ਤੱਕ ਕੋਈ ਕਿਸੇ ਨੇ ਬੁਲੀਇੰਗ ਤੇ ਫਿਲਮ ਨਹੀਂ ਬਣਾਈ, ਅੱਜ ਤੱਕ ਕਿਸੇ ਨੇ ਡੋਮੈਸਟਿਕ ਵਾਇਲੈਂਸ ਤੇ ਫਿਲਮ ਨਹੀਂ ਬਣਾਈ, ਔਰ ਡਰੱਗ ਦੇ ਐਂਡ ਗੈਂਗ ਵਾਰ ਦੇ ਜਿਹੜੇ ਆਪਣੀ ਕਮਿਊਨਿਟੀ ਤੇ ਫਿਲਮ ਨਹੀਂ ਬਣਾਈ। ਉਹ ਸਾਰੇ ਇਸ਼ੂਜ਼ ਮੈਂ ਲੈ ਆਂਦੇ ਆ। ਹੁਣ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ, ਔਰ ਮੈਨੂੰ ਪਤਾ ਤੁਸੀਂ ਨਾ ਮੇਰੀ ਅੱਗੇ ਪਿੱਠ ਲੱਗਣ ਦਿੱਤੀ ਆ, ਨਾ ਹੁਣ ਪਿੱਠ ਲੱਗਣ ਦੇਣੀ। ਔਰ ਇੱਕ ਗੱਲ ਜਾਂਦਾ ਹੋਇਆ ਮੈਂ ਕਹੂੰਗਾ, ਜਦੋਂ ਤੁਸੀਂ ਬਿਲਕੁਲ ਹੀ ਹਟ ਕੇ ਕਰਦੇ ਆ ਨਾ ਭਾਜੀ ਕੰਮ, ਜੇ ਸਾਰੀ ਇੰਡਸਟਰੀ ਲਈ ਤੁਸੀਂ ਥ੍ਰੈਟ ਬਣਦੇ ਹੋ, ਜੇ ਉਹੋ ਜਿਹੀਆਂ ਫਿਲਮਾਂ ਤੁਸੀਂ ਬਣਾਈ ਜਾਂਦੇ ਆ ਤਾਂ ਫਿਰ ਉਹਨਾਂ ਦੇ ਥ੍ਰੈਟ ਨਹੀਂ ਹੁੰਦੇ। ਅੱਜ ਮੈਨੂੰ ਤੁਹਾਡੀ ਲੋੜ ਆ। ਔਰ ਆਪਾਂ ਆਹ ਫਿਲਮ ਬਹੁਤ ਹੀ ਜ਼ਿਆਦਾ ਚੱਲਦੀ ਆ ਤਾਂ ਇੱਕ ਨਵਾਂ ਸਿਨੇਮਾ ਸ਼ੁਰੂ ਹੋਵੇਗਾ। ਅੰਗਰੇਜ਼ ਚਲਾਈ ਤੁਸੀਂ, ਉਹਦੇ ਵਰਗੀਆਂ 50 ਬਣੀਆਂ। ਅਰਦਾਸ ਚਲਾਈ, ਉਹਦੇ ਵਰਗੀਆਂ 50 ਬਣੀਆਂ। ਹੁਣ ਸਨੋਮੈਨ ਚਲਾਉਂਗੇ ਤਾਂ ਇਹਦੇ ਵਰਗੀਆਂ ਵੀ 50 ਬਣਨੀਆਂ। ਜੀ ਅਮਨ ਜੀ, ਬਹੁਤ ਧੰਨਵਾਦ। ਤੇ ਜਿਹੜੀ ਇੰਡਸਟਰੀ ਤੁਸੀਂ ਜਾਂਦੇ ਗੱਲ ਛੋਈ ਆ, ਉਹਨਾਂ ਦੇ ਵਿੱਚ ਉਹਨਾਂ ਦਾ ਜੋ ਪ੍ਰੋਫੈਸ਼ਨਲਿਜ਼ਮ ਹੈ, ਜੋ ਕੰਟੈਂਟ ਹੈ, ਲੋਕ ਵੀ ਪਿਆਰ ਕਰਦੇ ਨੇ ਤੇ ਕੰਟੈਂਟ ਨੂੰ ਉਹ ਜ਼ਿੰਮੇਵਾਰੀ ਸਮਝਦੇ ਆ। ਮੌਤ ਸਮਝਦੇ ਜੇ ਕੰਟੈਂਟ ਦੇ ਵਿੱਚ ਉਹਨਾਂ ਦੇ ਕੋਈ ਰਲੇਵਾਂ ਹੋ ਜੇ ਨਾ, ਉਹ ਕਹਿੰਦੇ ਕਿ ਯਾਰ ਸਾਡਾ ਸਾਰਾ ਪ੍ਰੋਜੈਕਟ ਖਰਾਬ ਹੋ ਗਿਆ। ਤੇ ਅੱਜ ਬਾਲੀਵੁੱਡ ਦੇ ਵੱਡੇ ਚਿਹਰੇ ਅਗਲੇ ਨੇ ਸਾਈਡ ਰੋਲ 'ਚ ਰੱਖੇ ਹੋਏ ਆ ਫਿਲਮਾਂ ਦੇ। ਸੋ ਇਹੀ ਆ, ਜਿੱਥੇ ਨਿਰਮਾਤਾ ਦੀ ਜ਼ਿੰਮੇਵਾਰੀ ਹੈ, ਡਾਇਰੈਕਟਰ ਦੀ ਜ਼ਿੰਮੇਵਾਰੀ ਆ, ਇਹਦੇ ਨਾਲ ਆਡੀਅנס ਦੀ ਵੀ ਜ਼ਿੰਮੇਵਾਰੀ ਆ। ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਸਾਊਥ ਦੀਆਂ ਲੱਗੀਆਂ। ਪੰਜਾਬ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕ ਹੈ ਜਿਨ੍ਹਾਂ ਨੇ ਨੈਟਫਲਿਕਸ ਦੀਆਂ ਵੈਬ ਸੀਰੀਜ਼ ਦੇਖਣ ਵਾਸਤੇ ਮੈਂਬਰਸ਼ਿਪ ਲਈ ਹੋਈ ਆ ਵੱਖ-ਵੱਖ ਪਲੇਟਫਾਰਮਸ ਦੀ। ਸੋ ਦਰਸ਼ਕ ਭਾਲਦਾ, ਦਰਸ਼ਕ ਨੂੰ ਮਿਲ ਕੀ ਰਿਹਾ, ਉਹਨੂੰ ਪਿਆਰ ਕਿੰਨਾ ਮਿਲਦਾ, ਇਹਨਾਂ ਚੀਜ਼ਾਂ ਤੇ ਸਿਨੇਮਾ ਖੜਾ ਹੈ। ਅਮਨ ਭਾਜੀ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਅੱਜ ਸਾਡੇ ਮਹਿਮਾਨ ਸਨ ਅਮਨ ਖਟਕੜ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਫਿਲਮ ਸਨੋਮੈਨ ਨੂੰ ਲੈ ਕੇ। ਸਨੋਮੈਨ ਫਿਲਮ ਕੌਮਾਂਤਰੀ ਪੱਧਰ ਉੱਤੇ ਬਹੁਤ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾ ਰਹੀ ਹੈ। ਕਈ ਸੈਂਕੜੇ ਸਕਰੀਨਾਂ ਤੇ ਇਹ ਗਲੋਬਲੀ ਰਿਲੀਜ਼ ਹੋਣੀ ਹੈ। 2 ਦਸੰਬਰ ਨੂੰ ਜਿਹੜੀ ਇਹ ਫਿਲਮ ਹੈ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ, ਜਿਸ ਨੂੰ ਕਿ ਅਮਨ ਖਟਕੜ ਅਤੇ ਉਹਨਾਂ ਦੀ ਟੀਮ ਨੂੰ ਇਸ ਫਿਲਮ ਤੋਂ, ਸਿਨੇਮਾ ਪ੍ਰੇਮੀਆਂ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ। ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ।